ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ। ਅੱਜ ਦੇ ਸ਼ਨੀਚਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੀ ਐਪਸ ਦੇ ਰਾਹੀਂ ਟੈਲੀਫੋਨ 'ਚ, ਘਰਾਂ 'ਚ, ਰੇਡੀਓ ਸੈਟਸ 'ਤੇ, ਫੇਸਬੁੱਕ 'ਤੇ ਜੁੜੇ ਹੋਏ ਹੋ, ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 25 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ਨੀਚਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੌਂਪ, ਹੈਲਥ, ਲਾਈਫ ਇੰਸ਼ੋਰੈਂਸ, ਹੋਮ ਆਟੋ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਗਿੱਲ ਕਲੋਵਿਸ, ਸਤਨਾਮ ਸਿੰਘ ਯੂਨੀਵਰਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਅੱਜ ਦਾ ਜਿਹੜਾ ਸਾਡਾ ਸਪੈਸ਼ਲ ਪ੍ਰੋਗਰਾਮ ਹੁੰਦਾ ਉਹ ਇਮੀਗ੍ਰੇਸ਼ਨ ਦੇ ਉੱਤੇ ਹੁੰਦਾ, ਪਰ ਕੁਝ ਕੁ ਜਿਹੜੀਆਂ ਲੋਕਲ ਖਬਰਾਂ ਆਪਾਂ ਜ਼ਰੂਰ ਸਾਡੇ ਮੁਲਕ 'ਚ ਕੀ ਕੁਝ ਵਾਪਰ ਰਿਹਾ ਉਹ ਦੱਸਾਂਗੇ। ਸਭ ਤੋਂ ਪਹਿਲੀ ਖਬਰ ਵੱਲ ਆਈਏ। ਇੱਕ ਹਵਾਈ ਤੋਂ ਖਬਰ ਆ ਰਹੀ ਆ। ਉੱਥੇ ਦੇ ਜਿਹੜਾ ਮੋਈ ਟਾਊਨ ਹੈਗਾ ਆ, ਮਾਇਓਈ, ਉੱਥੇ ਇੱਕ ਯੋਗਾ ਇੰਸਟਰਕਟਰ 2 ਵੀਕ ਪਹਿਲਾਂ ਜਿਹੜੀ ਆ ਜੰਗਲ ਦੇ ਵਿੱਚ ਤੁਰਨ ਫਿਰਨ ਗਈ ਸੀ ਅਤੇ ਉੱਥੇ ਉਹ ਗੁਆਚ ਗਈ। ਅਤੇ ਉਸ ਤੋਂ ਬਾਅਦ ਜਿਹੜੀ ਕਾਫੀ ਸਰਚ ਕੀਤੀ ਅਤੇ ਹੁਣ 2 ਵੀਕਾਂ ਬਾਅਦ ਜਿਹੜਾ ਆ ਉਹਨੂੰ ਜਿੰਦਾ ਜਿਹੜਾ ਆ ਪਾਇਆ ਗਿਆ ਅਤੇ ਉਹ ਸੇਫ ਹੈਗੀ ਆ। ਅਤੇ ਯੋਗਾ ਦੀ ਇੰਸਟਰਕਟਰ ਆ ਅਤੇ ਫਿਜ਼ੀਕਲ ਥੈਰਾਪਿਸਟ ਵੀ ਹੈਗੀ ਆ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਅੱਜ ਕੱਲ੍ਹ ਇੱਕ ਫੈਡਰਲ ਜੱਜ ਦੇ ਦੁਆਰਾ ਰਾਸ਼ਟਰਪਤੀ ਟਰੰਪ ਦੇ ਦੁਆਰਾ ਜਿਹੜਾ ਡਿਫੈਂਸ ਡਿਪਾਰਟਮੈਂਟ ਦੇ ਫੰਡਸ ਨੂੰ ਵਰਤਿਆ ਜਾਣਾ ਸੀ, ਜਿਹੜੀ ਨੈਸ਼ਨਲ ਐਮਰਜੈਂਸੀ ਘੋਸ਼ਿਤ ਕਰਨ ਤੋਂ ਬਾਅਦ ਦੇ ਵਿੱਚ ਵੀ ਬਾਰਡਰ ਵਾਲ ਜਿਹੜੀ ਬਣਾਉਣੀ ਆ, ਉਸ ਦੇ ਉੱਤੇ ਰੋਕ ਲਾ ਦਿੱਤੀ ਹੈ। ਕੈਲੀਫੋਰਨੀਆ ਦੇ ਫੈਡਰਲ ਜੱਜ ਆ, ਉਹਨਾਂ ਨੇ ਇਸ ਪਲਾਨ ਦੇ ਉੱਤੇ ਉਹ ਰੋਕ ਲਾਈ ਹੈ। ਜਿਹੜਾ ਉਹਨਾਂ ਨੇ ਪਲਾਨ ਬਣਾ ਰਹੇ ਆ ਵੀ ਕੁਛ ਜਿਹੜਾ ਮੈਕਸੀਕੋ ਦੇ ਬਾਰਡਰ ਦੇ ਨਾਲ ਜਿਹੜਾ ਹਿੱਸੇ ਦੇ ਉੱਤੇ ਵਾਲ ਬਣਨੀ ਆ, ਇਸ ਪੈਸੇ ਦੇ ਨਾਲ ਡਿਫੈਂਸ ਡਿਪਾਰਟਮੈਂਟ ਦੇ ਉਸ ਦੇ ਲਈ ਆਲਰੇਡੀ ਪੈਂਟਾਗਨ ਦੇ ਦੁਆਰਾ ਦੱਸਿਆ ਗਿਆ ਸੀ ਉਹਨਾਂ ਨੇ $1 ਬਿਲੀਅਨ ਜਿਹੜਾ ਆ ਵੱਖ-ਵੱਖ ਚੀਜ਼ਾਂ ਦੇ ਲਈ ਜਿਹੜਾ ਮੁਕਰਰ ਕੀਤਾ ਗਿਆ ਸੀ, ਉਹਨਾਂ ਨੂੰ ਇਸ ਪਾਸੇ ਵੱਲ ਨੂੰ ਤਬਦੀਲ ਕੀਤਾ। ਇਸ ਪਾਸੇ ਵੱਲ ਨੂੰ ਉਹਨਾਂ ਨੇ ਰਾਹ ਦਿਖਾਇਆ ਸੀਗਾ ਅਤੇ ਉਹਨਾਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਆ ਉਹ ਲਾਂਭੇ ਕਰ ਦਿੱਤੀਆਂ ਗਈਆਂ ਸੀ ਇਸ ਪਾਸੇ ਵੱਲ ਨੂੰ ਕਰਨ ਦੇ ਲਈ। ਸੋ 46 ਮੀਲ ਦਾ ਇਹ ਸਟ੍ਰੈਚ ਨਿਊ ਮੈਕਸੀਕੋ ਦੇ ਵਿੱਚ ਜਿਹੜੇ ਉਸ ਦੇ 2 ਸੈਕਸ਼ਨ, ਯੂਮਾ ਐਰੀਜ਼ੋਨਾ ਦੇ ਵਿੱਚ 5 ਮੀਲ ਦਾ, ਉਸ ਦੇ ਉੱਤੇ ਜਿਹੜਾ ਆ ਉਹ ਰੋਕ ਲਾ ਦਿੱਤੀ ਆ। ਕਹਿੰਦੇ ਵੀ ਅੱਜ ਤੋਂ ਸ਼ਾਇਦ ਜਿਹੜੀ ਆ ਉਸ ਦੀ ਨਹੀਂ ਤਾਂ ਕੰਸਟਰਕਸ਼ਨ ਆ ਉਹ ਸ਼ੁਰੂ ਹੋਣ ਜਾ ਰਹੀ ਸੀ, ਪਰ ਫੈਡਰਲ ਜੱਜ ਨੇ ਕੈਲੀਫੋਰਨੀਆ ਦੇ ਵਿੱਚੋਂ ਇਸ ਦੇ ਉੱਤੇ ਰੋਕ ਲਾ ਦਿੱਤੀ ਹੈ। ਇਸ ਦੇ ਨਾਲ ਇੱਕ ਵਾਰੀ ਫਿਰ ਕਾਫੀ ਵੱਡਾ ਵਿਵਾਦ ਜਿਹੜਾ ਆ ਉਹ ਬਣ ਸਕਦਾ ਆ। ਸੋ ਲੈਟਸ ਸੀ ਰਾਸ਼ਟਰਪਤੀ ਜਿਹੜੇ ਇਸ ਦੇ ਉੱਤੇ ਕਿਸ ਤਰੀਕੇ ਦੀ ਪ੍ਰਤੀਕਿਰਿਆ ਜ਼ਾਹਰ ਕਰਦੇ ਆ। ACLU ਨੇ ਸਿਆਰਾ ਕਲੱਬ, SBC ਕੋਲੇਸ਼ਨ, ਉਹਨਾਂ ਦੇ ਦੁਆਰਾ ਇਹ ਜਿਹੜਾ ਮੋਸ਼ਨ ਆ ਉਹ ਫਾਈਲ ਕੀਤਾ ਸੀ, ਜਿਸ ਦੇ ਵਿੱਚ ਕੈਲੀਫੋਰਨੀਆ ਦੇ ਜਿਹੜੇ ਫੈਡਰਲ ਅਦਾਲਤ ਆ ਉੱਥੋਂ ਦੇ ਜਿਹੜੇ ਜੱਜ ਆ ਉਹਨਾਂ ਨੇ ਇਸ ਦੇ ਉੱਤੇ ਰੋਕ ਲਗਾ ਦਿੱਤੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਜਾਪਾਨ ਜਾ ਰਹੇ ਹੈਗੇ ਆ। ਜਾਪਾਨ ਜਾਣ ਤੋਂ ਕਹਿੰਦੇ 5 ਘੰਟੇ ਪਹਿਲਾਂ ਜਿਹੜੀ ਜਗ੍ਹਾ 'ਤੇ ਉਹਨੇ ਜਾਣਾ ਆ, ਜਿੱਥੇ ਇੱਕ ਗੋਲਫ ਕਲੱਬ ਸੀਗਾ ਜਿੱਥੇ ਮੀਟਿੰਗ ਹੋਣੀ ਆ ਜਾਪਾਨ ਦੇ ਪ੍ਰਾਈਮ ਮਿਨਿਸਟਰ ਨਾਲ, ਅਤੇ ਉੱਥੇ ਇੱਕ ਕਾਫੀ ਵੱਡਾ ਜਿਹੜਾ ਭੂਚਾਲ ਆ 5.1 ਮੈਗਨੀਚਿਊਡ ਦਾ ਉਹ ਆਇਆ, ਜਿਹਦੇ ਨਾਲ ਕਹਿੰਦੇ ਬੁਲਟ ਟ੍ਰੇਨਸ ਜਿਹੜੀਆਂ ਉਸ ਏਰੀਏ ਦੇ ਵਿੱਚ ਬੰਦ ਕਰ ਦਿੱਤੀਆਂ ਗਈਆਂ। ਪਰ ਮੀਟਿੰਗ ਕਹਿੰਦੇ ਵੀ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਉਹ ਕਹਿੰਦੇ ਉਸੇ ਤਰ੍ਹਾਂ ਹੋਊਗੀ, ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ। ਅਤੇ ਉਹ ਤੋਂ ਬਾਅਦ ਜਿਹੜੇ ਆ ਇੱਕ ਸੂਮੋ ਰੈਸਲਿੰਗ ਦੀ ਜਿਹੜੀ ਚੈਂਪੀਅਨਸ਼ਿਪ ਹੋ ਰਹੀ ਆ, ਅਤੇ ਪ੍ਰੈਜ਼ੀਡੈਂਟ ਟਰੰਪ ਉੱਥੇ ਪ੍ਰੈਜ਼ੀਡੈਂਟ ਕੱਪ ਵਿਨਰ ਨੂੰ ਦੇਣਗੇ, ਜਿਹੜਾ ਕਿ 5 ਫੁੱਟ ਉੱਚਾ ਅਤੇ 60 ਤੋਂ 70 ਪਾਉਂਡ ਭਾਰਾ ਆ ਜੀ। ਅਗਲੀ ਜਿਹੜੀ ਅਹਿਮ ਗੱਲ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ US ਦੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੇ ਕੱਲ੍ਹ ਕਾਂਗਰਸ ਨੂੰ ਬਾਈਪਾਸ ਕਰ ਦਿੱਤਾ। ਸਾਊਦੀ ਅਰੇਬੀਆ, ਜਿਸ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੇ ਘਾਣ ਦੀਆਂ ਬਹੁਤ ਸਾਰੀਆਂ ਗੱਲਾਂ ਨੇ, ਆ ਰੀਸੈਂਟਲੀ ਯਮਨ ਦੇ ਵਿੱਚ ਵਾਰ ਆ ਉਸ ਨੂੰ ਲੈ ਕੇ ਵੀ ਆ, ਕਾਂਗਰਸ ਨੇ ਤਾਂ ਇੱਕ ਬਿੱਲ ਵੀ ਪਾਸ ਕਰ ਦਿੱਤਾ ਸੀਗਾ ਵੀ ਉਸ ਦੇ ਵਿੱਚੋਂ
ਵੀ ਉਹਨਾਂ ਨੂੰ ਜਿਹੜਾ ਕੁਛ ਵੇਚੋ ਨਾ, ਅਤੇ ਯਮਨ ਦੀ ਵਾਰ ਦੇ ਵਿੱਚੋਂ ਅਮਰੀਕਾ ਹਰ ਤਰੀਕੇ ਦੇ ਨਾਲ ਵਾਪਸ ਆ ਜਾਵੇ। ਰਾਸ਼ਟਰਪਤੀ ਟਰੰਪ ਨੇ ਵੀਟੋ ਕਰ ਦਿੱਤਾ ਸੀਗਾ ਕਿਉਂਕਿ ਸਾਊਦੀ ਦੇ ਇਹ ਬਹੁਤ ਕਰੀਬ ਨੇ, ਅਤੇ ਹੁਣ ਕਾਂਗਰਸ ਨੂੰ ਟੋਟਲੀ ਬਾਈਪਾਸ ਕਰਕੇ ਐਮਰਜੈਂਸੀ ਘੋਸ਼ਿਤ ਕਰਕੇ ਉਹਨਾਂ ਨੇ $8 ਬਿਲੀਅਨ ਦੇ ਜਿਹੜੇ ਹਥਿਆਰ ਆ ਉਹ ਵੇਚਣ ਦੀ ਇਜਾਜ਼ਤ ਜਿਹੜੀ ਆ ਸਾਊਦੀ ਨੂੰ ਦੇ ਦਿੱਤੀ ਆ। ਈਰਾਨ ਦੇ ਨਾਲ ਲਗਾਤਾਰ ਟੈਨਸ਼ਨਸ ਜਿਹੜੀਆਂ ਵੱਧ ਰਹੀਆਂ ਆ, ਅਤੇ ਪਰ ਹੁਣ ਪਿਛਲੇ ਕੁਛ ਕੁ ਦਿਨਾਂ ਤੋਂ ਥੋੜ੍ਹੀ ਸ਼ਾਂਤੀ ਉਹ ਬਣੀ ਹੋਈ ਆ ਉਸ ਮਾਮਲੇ ਦੇ ਵਿੱਚ। ਪਰ ਸਾਊਦੀ ਅਰੇਬੀਆ ਨੂੰ ਹਥਿਆਰ ਵੇਚਣ ਦੇ ਲਈ ਕਾਂਗਰਸ ਨੂੰ ਪੂਰੀ ਤਰ੍ਹਾਂ ਜਿਹੜਾ ਇਹਨਾਂ ਨੇ ਬਾਈਪਾਸ ਕਰ ਦਿੱਤਾ ਆ, ਅਤੇ $8 ਬਿਲੀਅਨ ਦੇ ਹਥਿਆਰ ਜਿਹੜੇ ਆ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਮੁਲਕ ਨੂੰ ਇਹ ਹੋਰ ਵੇਚਣ ਜਾ ਰਹੇ ਨੇ। ਜੀ, ਅਗਲੀ ਖਬਰ ਜਿਹੜੀ ਇੰਗਲੈਂਡ ਤੋਂ ਆ ਰਹੀ ਹੈ। ਇੰਗਲੈਂਡ ਦੇ ਵਿੱਚ ਜਿਹੜੇ ਉੱਥੇ ਦੇ ਪ੍ਰਾਈਮ ਮਿਨਿਸਟਰ ਥਰੀਸਾ ਮੇ, ਉਹਨਾਂ ਨੇ ਕਿਉਂਕਿ ਜਿਹੜਾ ਆਪਣਾ ਅਸਤੀਫਾ ਦੇ ਦਿੱਤਾ ਆ, ਰਿਜ਼ਾਈਨ ਕਰ ਦਿੱਤਾ, ਅਤੇ ਉਹਨਾਂ ਦੀ ਜਗ੍ਹਾ ਜਿਹੜੀ ਉਹਨਾਂ ਦੀ ਪਾਰਟੀ ਦੇ ਕਈ ਲੀਡਰ ਜਿਹੜੇ ਆ ਹੁਣ ਟਰਾਈ ਕਰ ਰਹੇ ਆ ਜਿਹੜਾ ਮੇਨ ਲੀਡਰ ਬਣਨ ਦਾ, ਜਿਹਦੇ ਵਿੱਚੋਂ ਕਿਉਂਕਿ ਬੜਾ ਕ੍ਰਿਟੀਕਲ ਟਾਈਮ ਚੱਲ ਰਿਹਾ, ਅਕਤੂਬਰ 31 ਤੱਕ ਇੰਗਲੈਂਡ ਨੂੰ ਜਿਹੜਾ ਆ ਉੱਥੋਂ ਯੂਰਪੀਅਨ ਯੂਨੀਅਨ 'ਚੋਂ ਬਾਹਰ ਹੋਣਾ ਪੈਣਾ। ਪਰ ਜਿਹੜਾ ਨਵਾਂ ਲੀਡਰ ਚੁਣ ਹੋਊਗਾ ਉਹ ਕਹਿੰਦੇ ਵੀ ਅਸੀਂ ਟਰਾਈ ਕਰ ਰਹੇ ਹਾਂ ਵੀ ਜੀ ਯੂਰਪੀਅਨ ਯੂਨੀਅਨ ਜਿਹੜਾ ਆਰਟੀਕਲ 50 ਦੇ ਅਧੀਨ ਉਹਨਾਂ ਨੂੰ 6 ਮਹੀਨੇ ਦੀ ਹੋਰ ਐਕਸਟੈਂਸ਼ਨ ਦੇ ਸਕੇ। ਬੋਰਿਸ ਜੌਨਸਨ ਜਿਹੜੇ ਆ ਉੱਥੇ ਦੇ ਪਹਿਲਾਂ ਫੋਰਨ ਸੈਕਟਰੀ ਰਹਿ ਚੁੱਕੇ ਆ, ਉਹ ਕਹਿੰਦੇ ਇਸ ਜਿਹੜੀ ਲੀਡ ਦੇ ਵਿੱਚ ਹੈਗੇ ਆ ਪ੍ਰਾਈਮ ਮਿਨਿਸਟਰ ਬਣਨ ਦੀ 'ਚ। ਜੀ, ਇਸਦਾਂ ਦੇ ਨਾਲ ਮੌਜੂਦਾ ਫੋਰਨ ਸੈਕਟਰੀ ਜਰਮੀ ਹੰਟ, ਇੰਟਰਨੈਸ਼ਨਲ ਡਿਵੈਲਪਮੈਂਟ ਸੈਕਟਰੀ ਰੋਰੀ ਸਟੂਅਰਟ, ਹੈਲਥ ਦੇ ਸੈਕਟਰੀ ਮੈਟ ਹੈਨਕੌਕ ਅਤੇ ਸਾਬਕਾ ਵਰਕ ਅਤੇ ਪੈਨਸ਼ਨ ਦੇ ਸੈਕਟਰੀ ਐਸ਼ਰ ਮੈਕਵੇ, ਇਹ 5 ਜਾਣਿਆਂ ਨੇ ਇੱਛਾ ਪ੍ਰਗਟਾਈ ਆ ਵੀ ਉਹ ਇਸ ਦੇ ਵਿੱਚ ਜਿਹੜੇ ਅੱਗੇ ਆ ਕੇ ਸਟੈਂਡ ਕਰ ਸਕਦੇ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਜਿਹੜਾ ਆ ਉਹ ਕੀ ਹੁੰਦਾ। ਇਹਨਾਂ ਦੇ ਵਿੱਚੋਂ ਇੱਕ ਜਿਹੜੀ ਆ ਉਹ ਔਰਤ ਵੀ ਹੈਗੀ ਆ, ਥਰੀਸਾ ਮੇ ਵੀ ਸਭ ਨੂੰ ਪਤਾ ਆ ਵੀ ਬਹੁਤ ਘੱਟ ਉੱਥੇ ਜਿਹੜੀ ਇਹ ਪ੍ਰਧਾਨ ਮੰਤਰੀ ਆ ਉਹ ਔਰਤਾਂ ਰਹੀਆਂ ਨੇ, ਅਤੇ ਉਹਨਾਂ ਦੇ ਸਮਿਆਂ ਦੇ ਵਿੱਚ ਰੌਲੇ ਰੱਪੇ ਜ਼ਿਆਦਾ ਰਹੇ ਆ। ਜਿਹੜੀ ਪਹਿਲੀ ਸੀ ਮਾਰਗਰਟ, ਅਤੇ ਜਿਹੜੀ ਥੈਚਰ ਦੇ ਵੇਲੇ 84 ਦਾ ਜਦੋਂ ਉਦੋਂ ਮਸਲਾ ਹੋਇਆ ਸੀ ਵੀ ਕਿਸ ਤਰੀਕੇ ਨਾਲ ਉਦੋਂ ਉਹਨਾਂ ਨੇ ਮਦਦ ਕੀਤੀ ਸੀ, ਅਤੇ ਇਹ ਜਿਹੜੀ ਬੀਬੀ ਆ ਜਿਹੜੀ ਥਰੀਸਾ ਮੇ ਆ ਬ੍ਰੈਕਸਿਟ ਕਰਨ ਦੇ ਵਿੱਚ ਨਾਕਾਮਯਾਬ ਜਿਹੜੀ ਰਹੀ ਆ। ਸੋ ਇਤਿਹਾਸ ਦੇ ਪੰਨਿਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਦਾ ਨਾਮ ਜਿਹੜਾ ਜਾਊਗਾ। ਲੈਟਸ ਸੀ ਵੀ ਜਿਹੜਾ ਵੀ ਕੋਈ ਨਵਾਂ ਆਉਂਦਾ ਆ ਵੀ ਉਹਨਾਂ ਨੂੰ ਕੋਈ ਕਾਮਯਾਬੀ ਮਿਲਦੀ ਆ ਬ੍ਰੈਕਸਿਟ ਦੇ ਵਿੱਚ, ਜਾਂ ਉਹਨਾਂ ਦੇ ਕਰੀਅਰ ਜਿਹੜੇ ਆ ਉਹ ਐਗਜ਼ਿਟ ਹੋ ਜਾਂਦੇ ਨੇ ਉੱਥੋਂ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਪੋਪ ਫਰਾਂਸਿਸ ਹੈਗੇ ਆ, ਉਹਨਾਂ ਨੇ ਕਿਹਾ ਵੀ ਜਿਹੜਾ ਅਬੋਰਸ਼ਨ ਆ ਇਹ ਕਦੇ ਵੀ ਸਹੀ ਹੈ ਨਹੀਂ। ਇਹ ਇਸ ਤਰ੍ਹਾਂ ਆ ਵੀ ਤੁਸੀਂ ਕਿਸੇ ਨੂੰ ਹਿਟਮੈਨ ਨੂੰ ਹਾਇਰ ਕਰ ਰਹੇ ਹੋ। ਜੀ ਬਿਲਕੁਲ, ਪਰ ਇੱਕ ਚੀਜ਼ ਸਭ ਨੂੰ ਸਮਝਣ ਦੀ ਜ਼ਰੂਰਤ ਆ, ਰੇਪ ਅਤੇ ਇਨਸੈਸਟ ਦੇ ਮਾਮਲੇ ਦੇ ਵਿੱਚ ਜਿਹੜਾ ਆ ਇਹ ਬਹੁਤ ਅਹਿਮ ਚੀਜ਼ ਹੁੰਦੀ ਆ। ਅਤੇ ਜਿਹੜੇ ਹੁਣ ਨਵੇਂ ਕਾਨੂੰਨ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੇ ਬਣ ਰਹੇ ਆ, ਉਸ ਦੇ ਵਿੱਚ ਵੀ ਕਹਿੰਦੇ ਆ ਵੀ ਕੋਈ ਨਹੀਂ, ਜੇ ਤੁਹਾਡਾ ਬਲਾਤਕਾਰ ਵੀ ਹੋਇਆ ਤਾਂ ਵੀ ਨਿਆਣੇ ਨੂੰ ਜਿਹੜਾ ਆ ਉਹ ਜਨਮ ਦਿਓ। ਇੱਕ ਤਾਂ ਟਰੋਮਾ, ਅਤੇ ਉਸ ਤੋਂ ਬਾਅਦ ਦੇ ਵਿੱਚ ਉਸ ਜਿਸ ਨੇ ਬਲਾਤਕਾਰ ਕੀਤਾ ਉਸ ਦੀ ਨਿਸ਼ਾਨੀ ਜਿਹੜੀ ਨਾਲ ਲੈ ਕੇ ਤੁਰੇ ਫਿਰ। ਉਹ ਆਈ ਡੋਨਟ ਨੋ ਇਹ ਕਿਹੜੀਆਂ ਚੀਜ਼ਾਂ ਜਿਹੜੀਆਂ ਦੱਸ ਰਹੇ ਆ। ਕਹਿੰਦੇ GOP ਦੇ ਜਿਹੜੇ ਲੀਕ ਹੋਏ ਕੁਛ ਡਾਕੂਮੈਂਟਸ ਉਸ ਦੇ ਵਿੱਚ ਇਹੀ ਟਾਕਿੰਗ ਪੁਆਇੰਟਸ ਦੇ ਵਿੱਚ ਇਹ ਪਤਾ ਲੱਗ ਰਿਹਾ। ਉਹ ਕਹਿੰਦੇ ਵੀ ਅਬੋਰਸ਼ਨ ਦੀ ਬਜਾਏ ਇਹ ਜਿਹੜੇ ਰੇਪ ਅਤੇ ਇਨਸੈਸਟ ਵਾਲਿਆਂ ਨੂੰ ਧੱਕੇ ਦੇ ਨਾਲ ਜਿਹੜਾ ਜਨਮ ਆ ਉਹ ਦਿਵਾਉਣਾ ਚਾਹੀਦਾ। ਇਹ ਟਾਕਿੰਗ ਪੁਆਇੰਟਸ ਜਿਹੜੇ ਆ ਉਹ ਰੱਖ ਰਹੇ ਨੇ। ਸੋ ਹੁਣ ਪ੍ਰੋ ਲਾਈਫ ਵਾਲੇ ਬੜੇ ਰੌਲਾ ਪਾਉਂਦੇ ਨੇ। 6 ਨਿਆਣੇ ਆਈਸ ਦੀ ਜਿਹੜੀ ਆ ਉਸ ਦੇ ਵਿੱਚ ਮਰ ਚੁੱਕੇ ਨੇ। ਉਹਨਾਂ ਦੇ ਹਾਲਾਤਾਂ ਨੂੰ ਲੈ ਕੇ ਕੋਈ ਵੀ ਜਿਹੜਾ ਆ ਉਹ ਬੋਲ ਨਹੀਂ ਰਿਹਾ। ਉਹਨਾਂ ਨੂੰ ਲੈ ਕੇ ਇਹ ਸਾਰੇ ਜਾਣੇ ਟੋਟਲੀ ਚੁੱਪ ਨੇ। ਜਿਹੜੇ ਜੰਮੇ ਹੋਏ ਨੇ, ਅਜੇ ਜਿਨ੍ਹਾਂ ਨੇ ਜੰਮੇ ਨਹੀਂ ਹੋਏ ਉਹਨਾਂ ਦੇ ਲਈ ਸਾਰੇ ਜਾਣੇ ਇਹ ਹੁਣ ਕਿਉਂਕਿ ਇੱਕ ਪੋਲੀਟੀਕਲ ਇੱਕ ਮੁੱਦਾ ਹੈਗਾ ਆ, ਅਤੇ ਆਈਸ ਦੇ ਵਿੱਚ ਜਿਹੜੇ 6 ਨਿਆਣੇ ਜਿਹੜੇ ਉਹ ਮਰ ਚੁੱਕੇ ਨੇ, ਛੋਟੀ ਉਮਰ ਤੋਂ ਲੈ ਕੇ 17 ਸਾਲ ਦੀ ਉਮਰ ਤੱਕ। ਇੱਕ ਮੌਤ ਨੂੰ ਤਾਂ ਇਸ ਪ੍ਰਸ਼ਾਸਨ ਨੇ ਲੁਕਾ ਕੇ ਹੀ ਰੱਖਿਆ। ਉਹ ਹੁਣ ਰੀਸੈਂਟਲੀ ਜਿਹੜਾ ਆ ਉਸ ਦੇ ਬਾਰੇ ਜਿਹੜਾ ਉਹ ਪਤਾ ਲੱਗਾ। ਸੋ ਉਸ 'ਤੇ ਲੈ ਕੇ ਇਹ ਜਿੰਨੇ ਵੀ ਪ੍ਰੋ ਲਾਈਫਰਸ ਆ ਸਾਰੇ ਜਿਹੜੇ ਆ ਮੂੰਹ ਦੇ ਉੱਤੇ ਇਹਨਾਂ ਦੇ ਸੀਲਾਂ ਬੰਦ ਨੇ। ਸੋ ਆਈ ਗੈਸ ਜੇ ਇਹਨਾਂ ਨੂੰ ਇਹਨਾਂ ਦੇ ਨਾਲ ਹੈਗਾ ਵੀ ਜਿਹੜੇ ਅਜੇ ਬੱਚਾ ਜੰਮਿਆ ਨਹੀਂ ਆ ਉਸ ਦੇ ਹੱਕਾਂ ਦੇ ਲਈ ਜੇ ਇੰਨਾ ਕਰ ਰਿਹਾ, ਅਤੇ ਜਿਹੜੇ ਆਲਰੇਡੀ ਜੰਮੇ ਹੋਏ ਜਿਹੜਾ ਉਹਨਾਂ ਦੇ ਨਾਲ ਵਿਵਹਾਰ ਹੋ ਰਿਹਾ ਆ ਉਸ ਨੂੰ ਲੈ ਕੇ ਵੀ ਇਹਨਾਂ ਨੂੰ ਥੋੜ੍ਹਾ ਬਹੁਤਾ ਮੈਨੂੰ ਲੱਗਦਾ ਹਾਂ ਦਾ ਨਾਰਾ ਮਾਰਨਾ ਚਾਹੀਦਾ ਆ। ਜੀ,
ਤੇ ਅਗਲੀ ਖਬਰ ਵੱਲ ਚਲੀਏ। ਆਪਾਂ ਇਮੀਗ੍ਰੇਸ਼ਨ ਦੀਆਂ ਖਬਰਾਂ ਸਾਂਝੀਆਂ ਕਰਨੀਆਂ ਆ। ਉਹ ਤੋਂ ਪਹਿਲਾਂ ਜਾਂਦੇ ਜਾਂਦੇ ਇੱਕ ਖਬਰ ਜ਼ਰੂਰ ਸਿੱਖਾਂ ਦੇ ਨਾਲ ਰਿਲੇਟਡ ਹੈਗੀ ਆ। ਜਿਹੜੀ ਓਰੇਗਨ ਦੇ ਵਿੱਚ ਇੱਕ ਸਿੱਖ ਨੇ ਇੱਕ ਸਟੋਰ ਓਨਰਸ ਨੂੰ ਅਟੈਕ ਕੀਤਾ ਸੀ। ਉਹ ਤੋਂ ਬਾਅਦ ਉਹਨੂੰ ਚਾਰਜ ਕੀਤਾ ਗਿਆ ਅਤੇ ਜੱਜ ਨੇ ਹੁਣ ਜਿਹੜੀ ਉਹਨੂੰ ਸਜ਼ਾ ਸੁਣਾਈ ਆ। ਸਜ਼ਾ ਸੁਣਾਈ ਦੇ ਵਿੱਚ ਉਹਨਾਂ ਨੇ ਸਜ਼ਾ 'ਚ ਇਹ ਕਿਹਾ ਭਈ ਤੈਨੂੰ ਹੁਣ ਜਿਹੜੀ ਆ ਸਿੱਖ ਹਿਸਟਰੀ ਵੀ ਜਿਹੜੀ ਪੜ੍ਹਨੀ ਪਊਗੀ ਐਜ਼ ਏ ਪਾਰਟ ਆਫ ਸੈਂਟੈਂਸ, ਤਾਂ ਕਿ ਤੈਨੂੰ ਸਿੱਖ ਧਰਮ ਬਾਰੇ, ਸਿੱਖ ਕਲਚਰ ਬਾਰੇ ਪਤਾ ਲੱਗ ਸਕੇ। ਜੀ, ਅਗਲੀ ਜਿਹੜੀਆਂ ਆਪਾਂ ਗੱਲਾਂ ਹੈ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਸਭ ਨੂੰ ਪਤਾ ਹੈ ਵੀ ਬੀਤੇ ਵੀਕ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਇੱਕ ਪ੍ਰਪੋਜ਼ਲ ਜਿਹੜਾ ਆ ਉਹ ਰੱਖਿਆ ਸੀਗਾ ਵੀ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਸਿਸਟਮ ਆ ਉਸ ਨੂੰ ਮੈਰਿਟ ਬੇਸਡ ਕਰਨ ਬਾਰੇ ਉਹ ਸੋਚ ਰਹੇ ਨੇ। ਉਹਨਾਂ ਨੇ ਉਹ ਪ੍ਰਪੋਜ਼ਲ ਰੱਖਿਆ ਆ। ਇਸ ਦੇ ਉੱਤੇ ਕੋਈ ਅਜੇ ਟਰੈਕਸ਼ਨ ਕੋਈ ਬਹੁਤੀ ਹੋਣੀ ਸ਼ੁਰੂ ਨਹੀਂ ਹੋਈ ਕੀ ਇਸ ਦੇ ਉੱਤੇ ਬਣੂਗਾ ਕੀ ਨਹੀਂ ਬਣੂਗਾ, ਪਰ ਉਹਨਾਂ ਨੇ ਆਪਣੀ ਜਿਹੜੀ ਰਾਏ ਆ ਇਸ ਮਾਮਲੇ ਦੇ ਵਿੱਚ ਰੱਖ ਦਿੱਤੀ ਹੈ। ਵਾਈਟ ਹਾਊਸ ਦੇ ਦੁਆਰਾ ਇਹ ਪ੍ਰਪੋਜ਼ਲ ਆ ਚੁੱਕਾ ਹੈ, ਪਰ ਇਸੇ ਦੇ ਚੱਲਦਿਆਂ ਇਹ ਜਿਹੜੀ ਦੇਖੀ ਜਾ ਰਹੀ ਆ ਵੀ ਜਿਹੜੇ USCIS ਦੇ ਇਸ ਟਾਈਮ ਮੌਜੂਦਾ ਹੈੱਡ ਹੈਗੇ ਨੇ, ਆਈ ਥਿੰਕ ਫ੍ਰਾਂਸਿਸ ਸਿਸਨਾ, ਉਹਨਾਂ ਨੂੰ ਸੈਨੇਟ ਨੇ 2017 ਦੇ ਵਿੱਚ ਕਨਫਰਮ ਕੀਤਾ ਸੀਗਾ। ਅਤੇ ਪਰ ਕਹਿੰਦੇ ਆ ਵੀ ਹੁਣ ਕਿਤੇ ਨਾ ਕਿਤੇ ਇੱਦਾਂ ਲੱਗ ਰਿਹਾ ਵੀ ਉਹਨਾਂ ਦੀ ਛੁੱਟੀ ਆ ਉਹ ਹੋਣ ਜਾ ਰਹੀ ਆ। 1 ਜੂਨ ਤੋਂ ਇਨਫੈਕਟ ਕਹਿੰਦੇ ਆ ਵੀ ਉਹ ਇਸ ਅਹੁਦੇ ਤੋਂ ਪਰੇ ਹੋਣ ਜਾ ਰਹੇ ਆ। ਅਤੇ ਇਹਨਾਂ ਨੇ ਬੀਤੇ ਦਿਨੀ ਜਿੰਨੇ ਵੀ USCIS ਦੇ ਇੰਪਲੋਈਜ਼ ਆ ਉਹਨਾਂ ਨੂੰ ਈਮੇਲ ਦੇ ਜ਼ਰੀਏ ਦੱਸਿਆ ਵੀ ਐਟ ਦਾ ਰਿਕੁਐਸਟ ਆਫ ਦਾ ਪ੍ਰੈਜ਼ੀਡੈਂਟ, ਰਾਸ਼ਟਰਪਤੀ ਟਰੰਪ ਦੇ ਜਿਹੜਾ ਜੀ ਕਹਿਣ ਦੇ ਉੱਤੇ ਉਹ ਆਪਣਾ ਰੈਜ਼ੀਗਨੇਸ਼ਨ ਆ 1 ਜੂਨ ਨੂੰ ਜਿਹੜਾ ਹੈ ਉਹ ਇਫੈਕਟਿਵ ਜਿਹੜਾ ਉਹ ਮੰਨਣਗੇ ਅਤੇ ਉਹ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ। ਉਹਨਾਂ ਦੀ ਥਾਂ ਦੇ ਉੱਤੇ ਕੈਨ ਕਿਊਕਿਨੈਲੀ ਜਿਹੜੇ ਆ ਉਹਨਾਂ ਦਾ ਜਿਹੜਾ ਨਾਮ ਆ ਉਹ ਆ ਰਿਹਾ। ਵਰਜੀਨੀਆ ਦੀ ਗਵਰਨਰ ਦੇ ਵਿੱਚ ਉੱਦਾਂ ਉਹ 2013 ਦੇ ਵਿੱਚ ਹਾਰੇ ਸੀਗੇ ਜਿਹੜੀ ਇਲੈਕਸ਼ਨ ਜਿਹੜੀ ਹੋਈ ਸੀਗੀ, ਪਰ ਹੁਣ ਕਿਹਾ ਜਾ ਰਿਹਾ ਵੀ ਉਹਨਾਂ ਨੂੰ USCIS ਦੇ ਹੈੱਡ ਦੇ ਵਜੋਂ ਲਾਇਆ ਜਾ ਸਕਦਾ ਹੈ। ਜੀ ਬਿਲਕੁਲ, ਜਿਹੜੇ ਇਹ ਸਿਸਨਾਸ ਹੈਗੇ ਆ ਇਹ ਆਲਰੇਡੀ ਰਿਜ਼ਾਈਨ ਕਰ ਗਏ ਹੈਗੇ ਆ ਇਫੈਕਟਿਵ ਜੂਨ ਤੋਂ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਹੈਗੇ ਆ ਉਹ ਇੱਕ ਸਖਤ ਬੰਦੇ ਨੂੰ ਲਿਆਉਣਾ ਚਾਹੁੰਦੇ ਜਿਹੜਾ ਕਿ ਕਹਿੰਦੇ ਵੀ ਇਮੀਗ੍ਰੇਸ਼ਨ ਦੇ ਲਾਅ ਪੂਰੀ ਤਰ੍ਹਾਂ ਇਨਫੋਰਸ ਕਰੇ। ਸੋ ਇਹ ਅਟਾਰਨੀ ਜਨਰਲ ਰਹਿ ਚੁੱਕੇ ਆ ਅਤੇ ਇਹਨਾਂ ਨੂੰ ਹੁਣ ਦੁਬਾਰਾ ਜਿਹੜਾ ਆ ਇਹਦਾ ਹੈੱਡ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਦਾ ਲਾਇਆ ਜਾ ਸਕਦਾ ਆ। ਜੀ ਬਿਲਕੁਲ। ਸੋ ਕਹਿੰਦੇ ਵੀ ਇਹੀ ਟਰਾਈ ਜਿਹੜੀ ਹੋ ਰਹੀ ਆ ਵੀ ਵੱਧ ਤੋਂ ਵੱਧ ਜਿਹੜੀ ਸਖਤੀ ਆ ਉਹ ਹੋਵੇ ਅਤੇ ਖਾਸ ਕਰਕੇ ਜਿਹੜੇ ਡਾਕਾ ਵਾਲੇ ਆ ਉਹਨਾਂ ਨੂੰ ਵੀ ਐਂਡ ਕਰਨ ਦੀ ਇਸ USCIS ਦੇ ਦੁਆਰਾ ਕੋਸ਼ਿਸ਼ ਸੀਗੀ। ਜਿਹੜਾ ਸਿਸਨਾ ਸੀਗਾ ਉਸਨੇ ਵੀ ਬਹੁਤ ਜਿਹੜੀ ਉਹ ਟਰਾਈ ਕੀਤੀ, ਪਰ ਕਿਉਂਕਿ ਜਿਹੜਾ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਜਿਹੜੇ ਇਹਨਾਂ ਨੂੰ ਮਿਲੇ ਹੋਏ ਆ ਡਾਕਾ ਵਾਲੇ ਜਾਂ TPS ਵਾਲੇ ਆ, ਉਹ ਬਹੁਤ ਜ਼ਿਆਦਾ ਜਿਹੜੇ ਕੋਰਟ ਕੇਸ ਆ ਇਹਨਾਂ ਦੇ ਅਦਾਲਤਾਂ ਦੇ ਵਿੱਚ ਜਿਹੜੇ ਉਹ ਚੱਲ ਰਹੇ ਆ। H1B ਵੀਜ਼ਾ ਪ੍ਰੋਗਰਾਮ ਪ੍ਰੋਸੈਸ ਜਿਹੜਾ ਹੈਗਾ ਆ ਉਸ ਨੂੰ ਵੀ ਓਵਰਹਾਲ ਕਰਨ ਦੀ ਜਿਹੜੀ ਆ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ। ਪ੍ਰੀਮੀਅਮ ਪ੍ਰੋਸੈਸਿੰਗ ਜਿਹੜੀ ਆ ਉਹਨਾਂ ਨੇ ਉਹ ਬੰਦ ਕੀਤੀ ਹੈ, ਜਿਸ ਦੇ ਵਿੱਚ ਅੱਗੇ ਕੀ ਹੁੰਦਾ ਸੀਗਾ ਵੀ ਪੈਸੇ ਦੇ ਕੇ ਇੱਕ ਹਿਸਾਬ ਦੇ ਨਾਲ ਅਧਿਕਾਰਤ ਤੌਰ ਦੇ ਉੱਤੇ ਐਕਸਟਰਾ ਫੀਸ ਦੇ ਕੇ ਅਤੇ ਤੁਹਾਨੂੰ ਪਤਾ ਲੱਗ ਜਾਂਦਾ ਸੀ ਵੀ ਤੁਹਾਡਾ H1B ਵੀਜ਼ਾ ਲੱਗ ਰਿਹਾ ਆ ਕਿ ਨਹੀਂ ਲੱਗ ਰਿਹਾ। ਜੇ ਨਹੀਂ ਲੱਗਾ ਅਤੇ ਫਿਰ ਬੰਦਾ ਕੁਛ ਹੋਰ ਹੱਥ ਪੱਲਾ ਜਿਹੜਾ ਮਾਰ ਲੈਂਦਾ ਸੀ, ਪਰ ਹੁਣ ਉਹਨਾਂ ਨੇ ਟੋਟਲੀ ਉਹ ਬੰਦ ਕਰ ਦਿੱਤਾ ਹੈਗਾ ਆ। ਅਤੇ ਉਹਦੇ ਨਾਲ ਜਦੋਂ ਹੁਣ ਦੁਬਾਰਾ ਜਦੋਂ ਕੋਈ ਰੀਨਿਊ ਕਰਦਾ H1 ਦੇ ਲਈ ਦੁਬਾਰਾ ਰਿਕੁਐਸਟ ਫਾਰ ਐਵੀਡੈਂਸ ਜਿਹੜੇ ਆ ਉਹ ਮੰਗਣ ਦੀ ਪ੍ਰਕਿਰਿਆ ਜਿਹੜੀ ਆ ਉਹ ਵਧਾਈ ਹੋਈ ਹੈ, ਜਿਸ ਕਰਕੇ ਬਹੁਤ ਸਾਰੇ ਲੋਕਾਂ ਦੇ H1B ਵੀਜ਼ੇ ਜਿਹੜੇ ਉਹ ਕੈਂਸਲ ਵੀ ਹੋ ਰਹੇ ਨੇ। ਸੋ ਕਾਫੀ ਕੁਛ ਜਿਹੜਾ ਇੱਧਰ ਹੋ ਰਿਹਾ ਆ। ਅਤੇ ਜਿਹੜੇ ਸਟੂਡੈਂਟ ਵੀਜ਼ਾਜ਼ ਵਾਲੇ ਜਿਹੜੇ ਕੋਈ ਵਿਦਿਆਰਥੀ, ਕਿਉਂਕਿ ਇੰਨੇ ਸਾਲ ਲਾ ਕੇ ਇੰਨੇ ਡਾਲਰ ਲਾ ਕੇ ਬੰਦਾ ਕਹਿੰਦਾ ਵੀ ਚੱਲ ਹੁਣ ਇੱਥੇ ਕੰਮ ਕਰਾਂਗੇ, ਅਤੇ ਕਈ ਵਾਰੀ ਬੰਦੇ ਦਾ ਉੱਤੇ ਥੱਲੇ ਜਿਹੜਾ ਆ ਟਾਈਮ ਪੀਰੀਅਡ ਹੋ ਜਾਂਦਾ ਹੈ। ਅਤੇ ਕਹਿੰਦੇ ਵੀ ਇਹਨਾਂ ਨੇ ਇਸ ਨਵੇਂ ਪ੍ਰੋਸੈਸ ਦੇ ਵਿੱਚ ਉਹਨਾਂ ਨੂੰ ਡਿਪੋਰਟ ਕਰਨਾ ਜਿਹੜਾ ਆ ਉਹ ਈਜ਼ੀ ਕਰ ਦਿੱਤਾ ਹੋਇਆ ਆ। ਆਲਰੇਡੀ 90 ਦਿਨ ਤੋਂ ਬਾਅਦ ਅਨਇੰਪਲੋਇਮੈਂਟ ਜਿਹੜੀ ਸਟੂਡੈਂਟ ਵੀਜ਼ੇ ਦੇ ਵਿੱਚ ਅਲਾਊਡ ਨਹੀਂ ਹੈਗੀ, ਵੀ ਜਦੋਂ ਇੱਕ ਵਾਰੀ ਤੁਹਾਡੀ ਡਿਗਰੀ ਪੂਰੀ ਹੋ ਜਾਂਦੀ ਹੈ ਜਿਹੜਾ ਤੁਹਾਨੂੰ ਵਰਕ ਪਰਮਿਟ ਮਿਲਦਾ ਆ। ਸੋ ਸਭ ਨੂੰ ਪਤਾ ਹੈ ਵੀ ਇੱਥੇ ਕਈ ਮਹੀਨੇ ਜਿਹੜੇ ਲੱਗ ਜਾਂਦੇ, ਕਈ ਵਾਰੀ ਇੰਟਰਵਿਊਆਂ ਹੁੰਦੇ ਹੀ ਕਿਸੇ ਨੂੰ ਜਿਹੜੇ ਉਹ ਨੌਕਰੀ ਲੱਗਣ ਦੇ ਵਿੱਚ। ਜੀ, ਅਤੇ ਆਪਾਂ ਰਾਜਕਰਮਜੀਤ ਸਿੰਘ ਜੀ ਇੱਕ ਬ੍ਰੇਕ ਲੈਂਦੇ ਹਾਂ ਛੋਟੀ ਜਿਹੀ। ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਜਿਹੜੀਆਂ ਖਬਰਾਂ ਆ ਉਹ ਸਾਂਝੀਆਂ ਕਰਦੇ ਹਾਂ।
ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ 'ਚ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 6862664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ ਕੈਲੀਫੋਰਨੀਆ। ਲਾਲ ਨੀਲੇ ਪੀਲੇ ਬਾਗੇ ਸੂਟ ਸੋਹਣੀਆਂ ਬਣੀ ਫਿਰਦੀਆਂ ਨੇ ਫਰੂਟ ਸੋਹਣੀਆਂ। ਸ਼ਹਿਨਾਈ ਬ੍ਰਾਈਡਲ ਬੁਟੀਕ ਫਰੀਮੌਂਟ ਵਾਲਿਆਂ ਤੇ ਲੱਗ ਚੁੱਕੀ ਹੈ 40% ਆਫ ਦੀ ਭਾਰੀ ਸੇਲ। ਸ਼ਹਿਨਾਈ ਬ੍ਰਾਈਡਲ ਬੁਟੀਕ ਸਭ ਤੋਂ ਵੱਡਾ ਸਟੋਰ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀਆਂ ਸਾੜੀਆਂ, ਲਹਿੰਗੇ, ਸਲਵਾਰ ਸੂਟ ਅਤੇ ਵਿਆਹ ਵਾਸਤੇ ਲਹਿੰਗਾ ਅਤੇ ਸ਼ੇਰਵਾਨੀ। ਬੱਚਿਆਂ ਤੇ ਮਰਦਾਂ ਦੇ ਕੱਪੜੇ ਵੀ ਖਰੀਦ ਸਕਦੇ ਹੋ ਅਤੇ ਖਰੀਦ ਸਕਦੇ ਹੋ ਫੈਸ਼ਨ ਜਿਊਲਰੀ ਵੀ। ਅਤੇ ਇਹਨਾਂ ਦੀ ਨਵੀਂ ਕਲੈਕਸ਼ਨ ਤੋਂ ਕਿਸੇ ਵੀ ਤਰ੍ਹਾਂ ਦਾ ਕੱਪੜਾ ਪਸੰਦ ਕਰ ਸਕਦੇ ਹੋ ਅਤੇ ਲੈ ਸਕਦੇ ਹੋ 40% ਡਿਸਕਾਊਂਟ ਸੇਲ ਦਾ ਲਾਭ। ਇਸ ਦੇ ਨਾਲ ਹੀ ਇਹਨਾਂ ਦੇ ਸਟੋਰ ਤੇ ਖੁੱਲ ਚੁੱਕਾ ਹੈ 골ਡ ਪੈਲਸ ਜਿਊਲਰਸ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੇ ਹੀਰੇ ਅਤੇ ਸੋਨੇ ਦੇ ਗਹਿਣੇ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਗੱਲ ਕਰੋ 5107968658 510 796 8658 ਅਤੇ ਖੁੱਲੇ ਰਹਿੰਦੇ ਹਨ ਮੰਗਲਵਾਰ ਤੋਂ ਐਤਵਾਰ ਸਵੇਰੇ 11 ਵਜੇ ਤੋਂ ਸ਼ਾਮੀ 7:30 ਵਜੇ ਤੱਕ। ਸ਼ਹਿਨਾਈ ਬ੍ਰਾਈਡਲ ਬੁਟੀਕ 39189 ਫਾਰਵੈਲ ਡਰਾਈਵ ਫਰੀਮੌਂਟ। ਅੱਜ ਹੀ ਜਾਓ ਤੇ 40% ਸੇਲ ਦਾ ਲਾਭ ਉਠਾਓ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਟਰੱਕਿੰਗ ਕੰਪਨੀਆਂ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਸ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਸ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ, ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 9164000002 truckbook.us। Truck Book app, a complete trucking solution. ਪਿੰਡਾਂ ਵਿੱਚ ਵੱਜੇ ਰੇਡੀਓ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਦਲਜੀਤ ਸਿੰਘ ਦੁਸਾਂਝ ਪਿੰਡਾਂ ਵਿੱਚ ਵੱਜੇ ਰੇਡੀਓ, ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪਿੰਡਾਂ ਵਿੱਚ ਵੱਜੇ ਰੇਡੀਓ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਬਾਤਾਂ ਆਪਾਂ ਇਸ ਦੇ ਵਿੱਚ ਕਰ ਰਹੇ ਹਾਂ। ਧੰਨਵਾਦ ਜੀ।
ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਜੀ ਆਇਆਂ ਨੂੰ ਜੀ, ਸਵਾਗਤ ਹੈ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਤੇ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਭਈ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਜਿਹੜੇ ਡਾਕਾ ਰੈਸੀਪੀਐਂਟ ਆ ਉਹਨਾਂ ਦੇ ਪੇਰੈਂਟਸ ਨੂੰ ਜਿਹੜਾ ਆ ਵਿਸਕੌਨਸਨ ਦੇ ਵਿੱਚ ਡਿਪੋਰਟ ਕੀਤਾ ਜਾ ਰਿਹਾ, ਹੋ ਸਕਦਾ ਵੀ ਅਗਲੇ ਵੀਕੇ ਕੀਤਾ ਜਾ ਸਕੇ। ਪੌਲਾ ਹਿਨ ਕੈਪੀ ਰੈਂਡਨ ਜਿਹੜੇ ਆ ਇਹ ਕੋਲੰਬੀਆ ਨੂੰ ਡਿਪੋਰਟ ਕੀਤੇ ਜਾਣਗੇ। ਕਹਿੰਦੇ ਵੀ ਇਹ ਵਿਜ਼ਟਰ ਵੀਜ਼ੇ ਦੇ ਉੱਤੇ ਸਨ 2004 ਦੇ ਵਿੱਚ USA 'ਚ ਆਏ ਸੀ, ਕਿਉਂਕਿ ਇਹ ਖੁਦ ਪ੍ਰਿੰਸੀਪਲ ਸੀ ਅਤੇ ਉਸ ਟਾਈਮ ਦੇ ਉੱਤੇ ਕੋਲੰਬੀਆ ਦੇ ਵਿੱਚ ਬਹੁਤ ਕਤਲੋਗਾਰਤ ਚੱਲ ਰਹੀ ਸੀ। ਅਤੇ ਜਦੋਂ ਇੱਥੇ ਆ ਕੇ ਉਹਨਾਂ ਨੇ ਪੋਲੀਟੀਕਲ ਅਸਾਈਲਮ ਲਈ ਅਪਲਾਈ ਕਰ ਦਿੱਤਾ, ਪਰ 2009 ਦੇ ਵਿੱਚ ਜਿਹੜਾ ਆ ਉਹਨਾਂ ਦਾ ਪੋਲੀਟੀਕਲ ਅਸਾਈਲਮ ਡਿਨਾਈ ਹੋ ਗਿਆ। ਅਤੇ 2009 ਤੋਂ ਲੈ ਕੇ ਹੁਣ ਤੱਕ ਉਹ ਰਹਿ ਰਹੀ ਸੀ। ਅਤੇ ਰੈਂਡਨ ਜੋ ਕਿ ਆਪਣੇ ਮੁਲਕ ਦੇ ਵਿੱਚ ਪ੍ਰਿੰਸੀਪਲ ਸੀ, ਮੁੜ ਕੇ ਫਿਰ ਉਹ ਮਿਨਿਸਟਰ ਬਣ ਗਈ ਮੈਕਸ ਇਵੈਂਜੀਕਲ ਜਿਹੜੇ ਲੂਥਰਨ ਚਰਚ ਹੈਗਾ ਆ ਉਹਦੇ ਵਿੱਚ, ਰੀਸੀਨ ਵਿਸਕੌਨਸਨ ਦੇ ਵਿੱਚ। ਅਤੇ ਉਹਦੀ ਜਿਹੜੀ ਕਹਿੰਦੇ PhD ਜਿਹੜੀ ਹੈਗੀ ਆ ਡਾਕਟਰੇਟ ਲੂਥਰਨ ਸਕੂਲ ਆਫ ਥੀਓਲੋਜੀ ਦੇ ਵਿੱਚ ਇਸ ਜੂਨ ਦੇ ਵਿੱਚ ਕੰਪਲੀਟ ਹੋਣੀ ਸੀ। ਪਰ ਉਸ ਦੇ ਜਿਹੜੇ 15 ਸਾਲਾਂ ਦਾ ਜਿਹੜਾ ਉਹਦਾ ਬੱਚਾ ਆ ਉਹ ਉਹਨੂੰ ਕਿਹਾ ਵੀ ਇਹ ਡਾਕਾ ਦੇ ਅੰਡਰ ਆ, ਇਹ ਇੱਥੇ ਰਹੂਗਾ। ਪਰ ਜਿਹੜੇ ਪੇਰੈਂਟਸ ਆ ਉਹ ਦੋਨੋਂ ਹੀ ਡਿਪੋਰਟ ਕੀਤੇ ਜਾਣਗੇ। ਸਰੋਤਿਆਂ ਨੂੰ ਦੱਸਦੇ ਜਾਈਏ, ਆਪਾਂ ਪਿਛਲੇ ਦਿਨਾਂ 'ਚ ਵੀ ਦੱਸਿਆ ਸੀ ਵੀ 52,000 ਦੇ ਕਰੀਬ ਜਿਹੜੇ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਕੋਲ ਜਿਹੜੇ ਇਮੀਗਰੈਂਟਸ ਹੈਗੇ ਆ ਜਾਂ ਅਨਡਾਕੂਮੈਂਟਡ ਕਹਿ ਲਏ, ਉਹ ਇਸ ਵੇਲੇ ਕਸਟਡੀ ਦੇ ਵਿੱਚ ਹੈਗੇ ਆ ਜੀ। ਬੀਤੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਇੱਕ ਮੈਮੋ ਸਾਈਨ ਕੀਤਾ ਸੀ, ਜਿਸ ਦੇ ਕਰਕੇ ਜਿਹੜਾ 23 ਸਾਲ ਪੁਰਾਣਾ ਇੱਕ ਪ੍ਰੋਵੀਜ਼ਨ ਆ, ਜਦੋਂ ਕਿ ਤੁਸੀਂ ਐਫੀਡੇਵਿਟ ਆਫ ਸਪੋਰਟ ਕਿਸੇ ਨੂੰ ਘੱਲਦੇ ਹੋ, ਕਿਸੇ ਨੂੰ ਇੱਥੇ ਮੰਗਾਉਂਦੇ ਹੋ, ਜਿਹੜਾ ਕਿ ਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਮਾਈਗਰੈਂਟ ਹੁੰਦੇ ਆ, ਵੀ ਉਹਦੀ ਜੇ ਕੋਈ ਜਿਹੜੇ ਲੀਗਲ ਮਾਈਗਰੈਂਟ ਆਉਂਦੇ ਆ ਅਤੇ ਉਹ ਸਰਕਾਰ ਦੇ ਉੱਤੇ ਕਿਸੇ ਤਰੀਕੇ ਦਾ ਬੋਝ ਬਣਦੇ ਆ ਜਾਂ ਉਹਨਾਂ ਦੇ ਕੋਈ ਵੈਲਫੇਅਰ ਸਿਸਟਮ ਨੂੰ ਯੂਜ਼ ਕਰਦੇ ਆ, ਤਾਂ ਉਹ ਜਿਨ੍ਹਾਂ ਨੇ ਐਫੀਡੇਵਿਟ ਆਫ ਸਪੋਰਟ ਦਿੱਤਾ ਆ ਉਹਨਾਂ ਨੂੰ ਰੀਇੰਬਰਸ ਕਰਨਾ ਪਵੇਗਾ। ਵੀ ਉਹਨਾਂ ਦੇ ਸਿਰ ਦੇ ਉੱਤੇ ਹੀ ਹੁਣ ਬੇਸਿਕਲੀ ਭਾਰ ਬਣੇਗਾ। 1996 ਦੇ ਵਿੱਚ ਇਲੀਗਲ ਇਮੀਗ੍ਰੇਸ਼ਨ ਰਿਫਾਰਮ ਐਂਡ ਇਮੀਗਰੈਂਟ ਰਿਸਪੌਂਸਿਬਿਲਟੀ ਐਕਟ ਐਂਡ ਵੈਲਫੇਅਰ ਰਿਫਾਰਮ ਲਾ ਜਿਹੜਾ ਆ ਉਸ ਟਾਈਮ ਦੇ ਰਾਸ਼ਟਰਪਤੀ ਬਿਲ ਕਲਿੰਟਨ ਆ ਉਹਨਾਂ ਨੇ ਲਿਆਂਦਾ ਸੀਗਾ ਅਤੇ ਉਹ ਉਦੋਂ ਪਾਸ ਹੋਇਆ ਸੀਗਾ। ਇਹ ਰੂਲ ਉਦੋਂ ਦਾ ਬਣਿਆ ਤਾਂ ਹੋਇਆ ਆ, ਪਰ ਅਨਫੋਰਸ ਨਹੀਂ ਸੀ ਹੋ ਰਿਹਾ। ਅਤੇ ਬੀਤੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਇੱਕ ਮੈਮੋ ਦੇ ਵਿੱਚ ਇਹ ਜ਼ਿਕਰ ਕੀਤਾ ਆ ਵੀ ਇਸ ਕਾਨੂੰਨ ਦਾ ਸਖਤੀ ਦੇ ਨਾਲ ਹੁਣ ਪਾਲਣਾ ਜਿਹੜਾ ਕਰਨਾ ਸ਼ੁਰੂ ਕਰੋ। ਤੁਹਾਨੂੰ ਅਸੀਂ ਪੰਜਾਬੀ ਰੇਡੀਓ USA ਤੋਂ ਲੰਮੇ ਸਮੇਂ ਤੋਂ ਦੱਸਦੇ ਆ ਰਹੇ ਹਾਂ ਵੀ ਜਦੋਂ ਤੁਸੀਂ ਇੱਥੇ ਆਉਂਦਿਆਂ ਹੀ ਜੇ ਕੋਈ ਓਬਾਮਾ ਕੇਅਰ ਜਾਂ ਮੈਡੀਕਲ ਲੈਣ ਦੀ ਗੱਲ ਕਰਦੇ ਹਾਂ ਅਤੇ ਤੁਹਾਨੂੰ ਕਿੰਨੀ ਵਾਰੀ ਅਸੀਂ ਦੱਸਿਆ ਆ ਵੀ ਇਹ ਕਾਨੂੰਨੀ ਤੌਰ ਦੇ ਉੱਤੇ ਗਲਤ ਚੀਜ਼ ਹੈਗੀ ਆ, ਪਰ ਗੱਲ ਇਹ ਸੀਗੀ ਵੀ ਅੱਗੇ ਇਸ ਨੂੰ ਐਨਫੋਰਸ ਨਹੀਂ ਸੀ ਕੀਤਾ ਜਾ ਰਿਹਾ। ਪਰ ਹੁਣ ਇਸ ਮੈਮੋ ਦੇ ਜ਼ਰੀਏ ਇੱਥੋਂ ਇਹ ਪਤਾ ਲੱਗਦਾ ਆ ਵੀ ਜਿਨ੍ਹਾਂ ਨੇ ਐਫੀਡੇਵਿਟ ਆਫ ਸਪੋਰਟ ਭਰਿਆ ਆ, ਅਤੇ ਜੇ ਤੁਹਾਡਾ ਬੰਦਾ ਜਾ ਕੇ ਇੱਦਾਂ ਓਬਾਮਾ ਕੇਅਰ ਦੀ ਲੈਂਦਾ ਸਬਸਿਡੀ ਜਾਂ ਮੈਡੀਕਲ ਦੇ ਲਈ ਅਪਲਾਈ ਕਰਦਾ ਆ, ਤਾਂ ਉਹ ਹੋ ਸਕਦਾ ਆ ਵੀ ਤੁਹਾਡੇ ਕੋਲ ਆਉਣ ਅਤੇ ਤੁਹਾਨੂੰ ਰੀਇੰਬਰਸ ਕਰਨ ਦੇ ਲਈ ਕਹਿਣ ਵੀ ਸਰਕਾਰ ਦਾ ਇੰਨਾ ਪੈਸਾ ਆ ਉਹ ਲੱਗਾ ਆ, ਜਦ ਕਿ ਤੁਸੀਂ ਜ਼ਿੰਮੇਵਾਰੀ ਲਈ ਸੀ ਵੀ ਇੰਨੇ ਸਾਲਾਂ ਤੱਕ ਇਹਨਾਂ ਲੋਕਾਂ ਦੀ ਤੁਸੀਂ ਫਾਈਨੈਂਸ਼ੀਅਲ ਦੇਖਭਾਲ ਖੁਦ ਕਰੋਗੇ ਅਤੇ ਸਰਕਾਰ ਉੱਤੇ ਭਾਰ ਨਹੀਂ ਬਣਨਗੇ। ਜਿੱਦਾਂ ਪਹਿਲਾਂ ਵੀ ਦੱਸ ਰਹੇ ਹਾਂ, ਬਹੁਤ ਸਾਰੇ ਕਾਨੂੰਨ ਬਣੇ ਤਾਂ ਹੋਏ ਆ, ਪਰ ਉਹਨਾਂ ਨੂੰ ਸਖਤੀ ਦੇ ਨਾਲ ਪਾਲਣਾ ਜਾਂ ਉਹਨਾਂ ਦੀ ਨਹੀਂ ਕੀਤੀ ਜਾ ਰਹੀ ਜਾਂ ਉਹਨਾਂ ਨੂੰ ਲਾਗੂ ਨਹੀਂ ਸੀ ਕੀਤਾ ਜਾ ਰਿਹਾ। ਸੋ ਇਹ ਇੱਕ ਹੋਰ ਨਵਾਂ ਕਦਮ ਹੋਊਗਾ ਮੈਰਿਟ ਬੇਸਡ ਇਮੀਗ੍ਰੇਸ਼ਨ ਵੱਲ ਨੂੰ ਪੁਸ਼ ਕਰਨ ਦੇ ਲਈ। ਬਹੁਤ ਸਾਰੇ ਲੋਕ ਇਸ ਚੀਜ਼ ਦਾ ਜਿਹੜਾ ਫਾਇਦਾ ਵੀ ਲੈਂਦੇ ਆ। ਦੇਖੋ, ਜ਼ਰੂਰਤਮੰਦ ਵੀ ਹੁੰਦੇ ਨੇ ਲੋਕ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ, ਪਰ ਜਦੋਂ ਜ਼ਿਆਦਾ ਭਾਰ ਵੱਧਦਾ ਆ ਤਾਂ ਫਿਰ ਪ੍ਰੋਬਲਮ ਜਿਹੜੀ ਆ ਇਸ ਦੇ ਕਰਕੇ ਡੈਫੀਨੇਟਲੀ ਉਹ ਹੁੰਦੀ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਪਰ ਇਹ ਆ ਵੀ ਹੁਣ ਅੱਗੇ ਕੀ ਹੁੰਦਾ ਸੀਗਾ, ਆਪਣੇ ਬੰਦੇ ਬਹੁਤੇ ਅੰਨ੍ਹੇਵਾਹ ਦੁਨੀਆ ਦੇ ਲਈ ਐਫੀਡੇਵਿਟ ਆਫ ਸਪੋਰਟਾਂ ਜਿਹੜੀਆਂ ਭਰੀ ਜਾਂਦੇ ਆ। ਹੁਣ ਬਹੁਤ ਸਾਰੇ ਲੋਕ ਅਜਿਹੇ ਵੀ ਹੋਣਗੇ ਜਿਨ੍ਹਾਂ ਨੇ ਇੱਕ ਨਹੀਂ ਮਲਟੀਪਲ ਫੈਮਲੀਜ਼ ਦੇ ਲਈ ਐਫੀਡੇਵਿਟ ਆਫ ਸਪੋਰਟ ਭਰਿਆ ਆ। ਹੁਣ ਇਹ ਅਜੇ ਇਸ ਮੈਮੋ ਦੇ ਵਿੱਚ ਇਹ ਨਹੀਂ ਜ਼ਿਕਰ ਵੀ ਜਿਹੜੇ ਪੁਰਾਣੇ ਆਏ ਹੋਏ ਆ ਕਿ ਉਹਨਾਂ ਦਾ ਵੀ ਰੀਇੰਬਰਸਮੈਂਟ ਕਰਨ ਦੀ ਉਹਨਾਂ ਨੇ ਮੰਗ ਕਰਨੀ ਆ, ਵੀ ਜਿਨ੍ਹਾਂ ਨੇ ਆਲਰੇਡੀ ਇੰਨਾ ਫਾਇਦਾ ਲੈ ਚੁੱਕੇ ਨੇ, ਵੀ ਜਿਨ੍ਹਾਂ ਨੇ ਐਫੀਡੇਵਿਟ ਆਫ ਸਪੋਰਟਾਂ ਭਰੀਆਂ ਸੀ ਵੀ ਉਹਨਾਂ ਦੇ ਕੋਲੋਂ ਉਹ ਡਾਲਰ ਵਾਪਸ ਲੈਣ ਦੀ ਗੱਲ ਹੋਵੇਗੀ, ਜਾਂ ਜਿਹੜੇ ਨਵੇਂ ਆ ਰਹੇ ਆ ਉਹਨਾਂ ਦੇ ਉੱਤੇ ਲਾਗੂ ਹੋਊਗੀ। ਜੇ ਪੁਰਾਣਿਆਂ ਦੇ ਉੱਤੇ ਹਰਜੋਤ ਸਿੰਘ ਜੀ ਲਾਗੂ ਹੋ ਜਾਂਦੀ ਆ
ਤਾਂ ਆਪਣੇ ਬਹੁਤ ਜਿਹੜੇ ਸਾਰੇ ਬਹੁਤ ਲੋਕ ਆ। ਸਾਰੇ ਜਿਹੜੇ ਪਰਿਵਾਰ ਆ ਉਹ ਉਹਨਾਂ ਰਗੜ ਹੋ ਦੇ ਸਕਦੇ ਆ। ਜਾਂ ਉਹਨਾਂ ਦੇ ਫਾਈਨੈਂਸ਼ੀਅਲ ਬਰਡਨ ਬਹੁਤ ਜ਼ਿਆਦਾ ਜਿਹੜਾ ਹੈ ਉਹ ਵੱਧ ਸਕਦਾ ਆ, ਬੈਂਕਰਪਸੀਆਂ ਤੱਕ ਦੀ ਨੌਬਤ ਜਿਹੜੀ ਉਹ ਆ ਜਾਂਦੀ ਹੈ, ਕਿਉਂਕਿ ਸਭ ਤੋਂ ਵੱਡਾ ਜਿਹੜਾ ਖਰਚਾ ਆ ਇਹਦੇ ਵਿੱਚ ਮੈਡੀਕਲ ਵਾਲਾ ਹੁੰਦਾ ਆ ਜੀ। ਵੀ ਬਹੁਤ ਸੋ ਬਿਲਕੁਲ ਸਾਰਾ ਖਰਚਾ। ਰਾਜਕਰਮੀ ਸਿੰਘ ਜੀ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਇਹ ਜਿਹੜਾ ਲਾਅ ਆ 96 ਦਾ ਬਣਿਆ ਆ, ਜਿਸ ਲਾਅ ਨੂੰ ਉਸ ਟਾਈਮ ਦੇ ਉੱਤੇ ਜਿਹੜਾ ਆ ਇਲੀਗਲ ਇਮੀਗ੍ਰੇਸ਼ਨ ਰਿਫਾਰਮ ਐਂਡ ਇਮੀਗ੍ਰੈਂਟ ਰਿਸਪੌਂਸਿਬਿਲਟੀ ਐਕਟ ਤੇ ਪਰਸਨਲ ਰਿਸਪੌਂਸਿਬਿਲਟੀ ਐਂਡ ਵਰਕ ਓਪਰਚੁਨਿਟੀ ਰੀਕੌਂਸੀਲੇਸ਼ਨ ਐਕਟ, ਇਹਦੇ ਅਧੀਨ ਇਹ ਸੀ ਵੀ 96 'ਚ ਜਦੋਂ ਪ੍ਰੈਜ਼ੀਡੈਂਟ ਬਿਲ ਕਲਿੰਟਨ ਸੀ ਉਹਨੇ ਸਾਈਨ ਕੀਤਾ ਸੀ, ਕਾਂਗਰਸ ਨੇ ਪਾਸ ਕੀਤਾ ਸੀ, ਸੈਨੇਟ ਨੇ ਪਾਸ ਕੀਤਾ ਸੀ ਵੀ ਜਿਹੜਾ ਵੀ ਬੰਦਾ ਤੁਸੀਂ ਕਿਸੇ ਦੀ ਐਫੀਡੇਵਿਟ ਆਫ ਸਪੋਰਟ ਤੇ ਸਾਈਨ ਕਰਦੇ ਆ, ਦਿੰਦੇ ਆ ਵੀ ਹਾਂ ਮੇਰੀ ਰਿਸਪੌਂਸਿਬਿਲਟੀ ਹੋਊਗੀ, ਉਹ ਬੰਦਾ ਅਮਰੀਕਾ ਦੇ ਵਿੱਚ ਜੇ ਇਮੀਗ੍ਰੈਂਟ ਹੋ ਕੇ ਆਉਂਦਾ ਹੈ ਉਹ ਕਿਸੇ ਤਰ੍ਹਾਂ ਦਾ ਅਮਰੀਕਾ ਦੀ ਗੌਰਮੈਂਟ ਤੇ ਭਾਰ ਨਹੀਂ ਹੋਊਗਾ। ਮਤਲਬ ਕਿ ਉਹ ਕਿਸੇ ਤਰ੍ਹਾਂ ਦੀ ਵੈਲਫੇਅਰ ਨਹੀਂ ਲਊਗਾ, ਫ੍ਰੀ ਮੈਡੀਕਲ ਨਹੀਂ ਲਊਗਾ, ਇਸ ਤਰ੍ਹਾਂ ਦੇ ਜਾਂ ਕੋਈ ਫੂਡ ਸਟੈਂਪਾਂ ਨਹੀਂ ਲਊਗਾ, ਇਸ ਤਰ੍ਹਾਂ ਦਾ ਕੰਮ ਨਹੀਂ ਕਰੂਗਾ। ਪਰ ਇਹ 1996 ਤੋਂ ਲੈ ਕੇ ਬਹੁਤ ਮਿਸਯੂਜ਼ ਹੋਇਆ ਕਿਉਂਕਿ ਇਹ ਇਨਫੋਰਸ ਹੀ ਨਹੀਂ ਕੀਤਾ ਗਿਆ। ਹੁਣ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ, ਉਹਨਾਂ ਨੇ ਇਹ ਕਿਹਾ ਵੀ ਮੈਂ ਪੂਰੀ ਤਰ੍ਹਾਂ ਇਹਨੂੰ ਜਿਹੜਾ ਇਨਫੋਰਸ ਕਰਨ ਜਾ ਰਿਹਾ ਆ। ਆਪਾਂ ਤੁਹਾਨੂੰ ਪਹਿਲੀਆਂ ਖਬਰਾਂ 'ਚ ਦੱਸਿਆ ਵੀ ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਆ ਆਈਸ ਦੇ ਜਿਹੜੇ ਹੈੱਡ ਆ ਉਹ ਚੁਣਨ ਜਾ ਰਹੇ ਆ, ਜੋ ਕਿ ਕਹਿੰਦੇ ਬਹੁਤ ਜਿਹੜਾ ਸਖਤ ਹੈਗਾ ਆ ਇਮੀਗ੍ਰੈਂਟਸ ਦੇ ਮਾਮਲੇ ਦੇ ਵਿੱਚ, ਤੇ ਇਹਨੂੰ ਜਿਹੜਾ ਉਹ ਐਨਫੋਰਸ ਕਰਨਗੇ। ਸਪੈਸ਼ਲ ਫਾਰਮ ਵੀ ਇੱਕ ਸਾਈਨ ਕਰਾਇਆ ਜਾਊਗਾ। ਤੇ ਹੁਣ ਜਿੰਨੇ ਵੀ ਸਾਡੇ ਪੰਜਾਬੀ ਭੈਣ ਭਰਾ ਸੁਣ ਰਹੇ ਆ, ਹੈ ਨਾ, ਜੇ ਤੁਸੀਂ ਕਿਸੇ ਨੂੰ ਸਪੋਂਸਰ ਕਰਨਾ ਆ, ਧਿਆਨ ਨਾ ਕਰੋ, ਤੇ ਜੇ ਕਰ ਰਹੇ ਆ ਹੈਲਪ ਬਿਲਕੁਲ ਕਰਨੀ ਚਾਹੀਦੀ ਆ ਰਿਸ਼ਤੇਦਾਰਾਂ ਦੀ, ਸਾਰਿਆਂ ਦੀ, ਤੇ ਉਹਨਾਂ ਦੇ ਆਂਦੇ ਫ੍ਰੀ ਵਾਲਾ ਮੈਡੀਕਲ ਨਾ ਅਪਲਾਈ ਕਰੋ, ਕਿਸੇ ਤਰ੍ਹਾਂ ਦੀ ਫੂਡ ਸਟੈਂਪ ਜਾਂ ਕਿਸੇ ਦੀ ਸਲਾਹ ਨਾ ਲਓ, ਵਕੀਲ ਨਾਲ ਗੱਲ ਕਰੋ ਜ਼ਰੂਰ। ਇਹ ਜਿਹੜਾ ਆ, ਨਹੀਂ ਤਾਂ ਤੁਸੀਂ ਰਗੜ ਹੋ ਜਾਓਗੇ। ਕਿਉਂ ਕਈ ਵਾਰੀ ਕੀ ਆ ਵੀ ਤੁਸੀਂ ਸੱਦ ਲਓਗੇ ਬੰਦੇ ਨੂੰ, ਬੰਦੇ ਕੋਲ ਇੰਸ਼ੋਰੈਂਸ ਨਹੀਂ ਜਾਂ ਕੁਛ ਐ ਨਹੀਂ, ਬਿਮਾਰ ਹੋ ਗਿਆ ਤੇ ਹਸਪਤਾਲ ਦਾ ਬਿੱਲ ਤੁਹਾਨੂੰ ਪਤਾ ਇੱਕ ਦਿਨ ਦਾ ਹੀ ਉਹ $50,000 ਬਣਾ ਦਿੰਦੇ ਆ। ਮੁੜ ਕੇ ਕਈਆਂ ਨੂੰ ਇਹ ਭੁਲੇਖਾ ਹੋਣਾ ਵੀ ਲੈ ਇੱਥੇ ਕਿਹੜਾ ਪਤਾ ਲੱਗਣਾ, ਪਹਿਲਾਂ ਨਹੀਂ ਪਤਾ ਲੱਗਿਆ ਵੀ ਹੁਣ ਕਿਸ ਤਰ੍ਹਾਂ ਇਨਫੋਰਸ ਹੋਊਗਾ। ਉਹ ਕਹਿੰਦੇ ਪੂਰਾ ਡਾਟਾ ਅਸੀਂ ਲਵਾਂਗੇ ਸਾਰੇ ਹੀ ਏਜੰਸੀਆਂ ਤੋਂ, ਤੇ ਜਿੰਨਾ ਵੀ ਉਹਨਾਂ ਦਾ ਖਰਚਾ ਹੋਇਆ $10,000 ਤੋਂ ਵੱਧ ਜਿੰਨਿਆਂ ਦਾ ਵੀ ਖਰਚਾ ਹੋਇਆ, ਕੋਈ ਫੂਡ ਸਟੈਂਪ ਜਾਂ ਕੋਈ ਹੋਰ, ਉਹ ਜਿਹੜਾ ਆ ਫਿਰ ਉਹ IRS ਨੂੰ ਦਿੱਤਾ ਜਾਊਗਾ। IRS ਜਿਹੜੀ ਆ ਡਿਪਾਰਟਮੈਂਟ ਆਫ ਟ੍ਰੇਜਰੀ ਜਿਹੜੀ ਹੈਗੀ ਆ, ਜਿੱਦਾਂ ਤੁਸੀਂ ਕਿਸੇ ਨੂੰ ਸਪੋਂਸਰਸ਼ਿਪ ਅਪਲਾਈ ਕਰਦੇ ਹੈਗੇ ਆ, ਉਹਨਾਂ ਕੋਲ ਤੁਹਾਡੀ ਸੋਸ਼ਲ ਸਿਕਿਉਰਿਟੀ ਆ, ਉਹ ਸੋਸ਼ਲ ਸਿਕਿਉਰਿਟੀ ਦੇ ਉੱਤੇ ਤੁਹਾਡੀ ਜਿਹੜੀ ਆ ਉਹ ਲੀਨ ਪਾ ਦਿੱਤੀ ਜਾਊਗੀ, ਤੇ ਜਦੋਂ ਤੁਸੀਂ ਟੈਕਸ ਭਰੋਗੇ, ਜੇ ਤੁਹਾਨੂੰ ਰਿਟਰਨ ਹੋਣੇ ਆ ਸਭ ਤੋਂ ਪਹਿਲਾਂ ਕੱਟੇ ਜਾਣਗੇ, ਤੇ ਜਾਂ ਫਿਰ ਤੁਹਾਡਾ ਜਿਹੜਾ ਆ ਤੁਹਾਨੂੰ ਰਿਟਾਇਰ ਹੋ ਕੇ ਸੋਸ਼ਲ ਸਿਕਿਉਰਿਟੀ ਲੱਗਣੀ ਆ, ਪੈਨਸ਼ਨ ਲੱਗਣੀ ਆ, ਉਹ ਸਭ ਤੋਂ ਪਹਿਲਾਂ ਉਹ ਪੈਸੇ ਕੱਟੇ ਜਾਣਗੇ। ਸੋ ਪਲੀਜ਼ ਇੱਕ ਵਾਰੀ ਜ਼ਰੂਰ ਇਹ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਕਿਸੇ ਨੂੰ ਤੁਸੀਂ ਸਪੋਂਸਰ ਕਰਨਾ ਆ, ਬੜੇ ਧਿਆਨ ਦੇ ਨਾਲ ਮੇਕ ਸ਼ੋਰ ਕਰਕੇ ਕਰੋ ਕਿ ਕੱਲ੍ਹ ਨੂੰ ਤੁਸੀਂ ਜਿਹੜਾ ਆ ਉਹ ਕਿਤੇ ਅੜਿੱਕੇ ਨਾ ਆ ਜਾਓ। ਇਹ ਬੜੀ ਅਫਸੋਸ ਵਾਲੀ ਗੱਲ ਆ ਵੀ ਅਮਰੀਕਾ ਮੈਡੀਕਲ ਬਿਲਸ ਦੇ ਕਰਕੇ ਲੋਕਾਂ ਨੂੰ ਬੈਂਕਰਪਟ ਕਰਾਉਣ ਵੱਲ ਨੂੰ ਜਿਹੜਾ ਤੁਲਿਆ ਹੋਇਆ ਆ। ਆਲਰੇਡੀ ਆਪਾਂ ਦੇਖਦੇ ਹਾਂ ਵੀ ਅਮਰੀਕਾ ਦੇ ਵਿੱਚ ਸਭ ਤੋਂ ਵੱਡਾ ਕਾਰਨ ਬੈਂਕਰਪਸੀ ਦੇ ਲਈ ਮੈਡੀਕਲ ਬਿਲਸ ਜਿਹੜੇ ਉਹ ਬਣਦੇ ਨੇ। ਹੁਣ ਆਪਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਇਨਸੂਲਿਨ ਨਾ ਹੋਣ ਕਰਕੇ ਇੱਕ ਨੌਜਵਾਨ ਮੁੰਡਾ ਆ, ਉਸ ਦੀ ਮੌਤ ਹੋ ਗਈ ਕਿਉਂਕਿ ਇਨਸੂਲਿਨ ਮਹਿੰਗੀ ਇੰਨੀ ਕੁ ਜ਼ਿਆਦਾ ਉਹਨੂੰ ਇੰਸ਼ੋਰੈਂਸ ਤੋਂ ਬਗੈਰ ਜਿਹੜੀ ਉਹ ਮਿਲਦੀ ਆ, ਬਈ ਇੰਸ਼ੋਰੈਂਸ ਉਸ ਦੇ ਲਈ ਉਹ ਹੈ ਨਹੀਂ ਸੀਗੀ, ਅਤੇ ਪਤਾ ਨਹੀਂ ਕਿਹੜੇ ਪਾਸੇ ਨੂੰ ਮੁਲਕ ਤੁਰਿਆ ਆ। ਹੁਣ ਬਹੁਤਾ ਜਿਹੜਾ ਭਾਰ ਦੀ ਗੱਲ ਕਰ ਰਹੇ ਹਾਂ, ਇਹ ਬਹੁਤਾ ਮੈਡੀਕਲ ਵਾਲਾ ਹੀ ਆ, ਬਹੁਤਾ ਜਿਹੜਾ ਦਵਾਈਆਂ ਦਾ ਖਰਚਾ, ਬਹੁਤਾ ਜ਼ਿਆਦਾ ਕੋਈ ਉਹਨਾਂ ਦੇ ਪ੍ਰੋਸੀਜਰਸ ਦਾ ਹੀ ਜਿਹੜਾ ਖਰਚਾ ਉਸ ਦੇ ਵਿੱਚ ਹੋਣਾ ਹੈ। ਬਾਕੀ ਦਾ ਜਿਹੜਾ ਵੀ ਕੋਈ ਆਉਂਦਾ ਹੈ, ਕੰਮ ਕਰਦਾ, ਆਪਣੀ ਕਮਾਈ ਕਰਦਾ, ਸਾਰਾ ਕੁਛ ਜਿਹੜਾ ਉਹ ਕਰੀ ਜਾਂਦਾ ਆ, ਪਰ ਸਭ ਤੋਂ ਵੱਡਾ ਜਿਹੜਾ ਖਰਚਾ ਮੈਡੀਕਲ ਇੰਸ਼ੋਰੈਂਸ ਦਾ ਜਿਹੜਾ ਆਉਂਦਾ ਹੈ, ਅਤੇ ਇਹ ਇੱਕ ਬਹੁਤ ਵੱਡਾ ਕਾਰਨ ਆ। ਅਤੇ ਇੱਕ ਪਾਸੋਂ ਹੋਰ ਜਿਹੜਾ ਇੱਕ ਨਕਾਰਾਤਮਕ ਪਹਿਲੂ ਜਿਹੜਾ ਇਸ ਟਾਈਮ ਆ ਰਿਹਾ ਆ ਵੀ ਇਸ ਤੋਂ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਇੱਥੋਂ ਆਉਣ ਦੇ ਲਈ ਰੋਕਿਆ ਜਾਵੇ। ਆਲਰੇਡੀ ਆਪਾਂ ਜਿੱਦਾਂ ਦੱਸਿਆ ਵੀ ਮੌਜੂਦਾ ਜਿਹੜੀ ਸਥਿਤੀ ਦੇ ਵਿੱਚ 12% ਲੋਕ ਅਜਿਹੇ ਨੇ ਜਿਨ੍ਹਾਂ ਨੂੰ ਐਮਪਲੋਇਮੈਂਟ ਦੇ ਬੇਸ ਦੇ ਉੱਤੇ ਇੱਥੇ ਮੌਕਾ ਦਿੱਤਾ ਜਾਂਦਾ ਆ, ਇਮੀਗ੍ਰੈਂਟਸ ਨੂੰ ਵੀ ਤੁਸੀਂ ਉਸ ਕੰਮ ਦੇ ਉੱਤੇ ਆਓ, ਅਤੇ ਤਕਰੀਬਨ 66% ਲੋਕ ਜਿਹੜੇ ਫੈਮਿਲੀ ਰੀਯੂਨੀਫਿਕੇਸ਼ਨ ਦੇ ਅਧੀਨ ਜਿਹੜੇ ਇੱਧਰ ਆਉਂਦੇ ਨੇ, ਕਿਸੇ ਦੇ ਭੈਣ ਭਰਾ ਆ ਰਹੇ ਨੇ, ਕਿਸੇ ਦੇ ਮਾਂ ਪਿਓ ਆ ਰਹੇ ਨੇ, ਕਿਸੇ ਦਾ ਸਪਾਊਸ, ਕਿਸੇ ਦੇ ਬੱਚੇ ਜਿਹੜੇ ਇੱਧਰ ਆ ਰਹੇ ਆ। ਮੌਜੂਦਾ ਪ੍ਰਸ਼ਾਸਨ ਦੇ ਜਿਹੜੇ ਨਵੇਂ ਪ੍ਰਪੋਜ਼ਲ ਦੇ ਤਹਿਤ ਇਸ ਨੂੰ ਫਲਿੱਪ ਕਰਨ ਦੀਆਂ ਤਿਆਰੀਆਂ ਆ। 57% ਲੋਕ ਕਹਿੰਦੇ ਆ ਵੀ ਉਹ ਇੰਪਲੋਇਮੈਂਟ ਬੇਸਡ ਲੋਕਾਂ ਨੂੰ ਮਾਈਗ੍ਰੇਟ ਕਰਨ ਬਾਰੇ ਸੋਚ ਰਹੇ ਆ,
ਤੇ ਜਿਹੜਾ ਫੈਮਿਲੀ ਰੀਯੂਨੀਫਿਕੇਸ਼ਨ ਵਾਲਾ ਜਿਹੜਾ ਮਸਲਾ ਹੈ, ਫੈਮਿਲੀ ਬੇਸਡ ਮਾਈਗ੍ਰੇਸ਼ਨ ਆ, ਉਹ 66% ਤੋਂ ਘਟਾ ਕੇ ਅੱਧੀ ਕਰਨ ਦੀ ਜਿਹੜੀ ਸੋਚ ਰਿਹਾ 33% ਦੇ ਉੱਤੇ। ਸੋ ਇਹ ਜਿਹੜਾ ਇੱਕ ਨਵਾਂ ਪਲਾਨ ਆ, ਤੇ ਇਸੇ ਨੂੰ ਹੀ ਲਾਗੂ ਕਰਨ ਵੱਲ ਨੂੰ ਇੱਕ ਕਦਮ ਜਿਹੜਾ ਆਪਾਂ ਉਹ ਦੇਖ ਸਕਦੇ ਹਾਂ ਵੀ ਲੋਕ ਜਿਹੜੇ ਆ ਉਹ ਇੱਕ ਹਿਸਾਬ ਦੇ ਨਾਲ ਡਰੇ ਰਹਿਣ ਵੀ ਜੇ ਆਉਣਾ ਆ ਤੇ ਭਾਈ ਸਾਡੇ ਸਿਰ ਭਾਰ ਬਹੁਤ ਆ। ਪਰ ਨਾਲ ਦੇ ਨਾਲ ਇਹ ਵੀ ਹੈਗਾ ਹਰਜੋਤ ਸਿੰਘ ਜੀ ਵੀ ਜਦੋਂ ਤੁਸੀਂ ਅਮਰੀਕਾ ਆਉਣ ਦੇ ਲਈ ਕਰਦੇ ਹੋ, ਉਦੋਂ ਤੁਸੀਂ ਆਪਣੇ ਉੱਥੇ ਵੀ ਬੈਂਕ ਬੈਲੈਂਸਾਂ ਬੜੇ ਜਿਹੜੇ ਸ਼ੋਅ ਕਰ ਰਹੇ ਹੁੰਦੇ ਆ, ਚਾਹੇ ਲੋਕਾਂ ਤੋਂ ਫੜ ਕੇ ਹੀ ਜਿਹੜੇ ਉਦੋਂ ਕਰਨੇ ਹੁੰਦੇ ਆ। ਤੁਸੀਂ ਇਹ ਦਿਖਾ ਰਹੇ ਹੁੰਦੇ ਆ ਵੀ ਅਸੀਂ ਭਾਰ ਜਿਹੜਾ ਸਰਕਾਰ ਦੇ ਉੱਤੇ ਉਦੋਂ ਨਹੀਂ ਬਣਾਂਗੇ। ਇੱਧਰੋਂ ਐਫੀਡੈਵਿਟ ਆਫ ਸਪੋਰਟ ਜਿਹੜਾ ਆ ਉਹ ਤੁਸੀਂ ਨਾਲ ਲਗਾ ਦਿੱਤਾ ਜਾਂਦਾ ਹੈ। ਲੋਕ ਆਪਣੇ ਜਿਹੜੇ ਇੱਕ ਦੂਜੇ ਦੀ ਮਦਦ ਕਰਨ ਦੇ ਮਾਰੇ ਜਿਹੜੇ ਕਰਦੇ ਹੀ ਆ, ਇੱਕ ਨੇ ਕਈਆਂ ਨੂੰ ਜਿਹੜਾ ਉੱਥੇ ਕੀਤਾ ਹੁੰਦਾ ਆ। ਸੋ ਪਰ ਇਹ ਆ ਵੀ ਜੇ ਤੁਸੀਂ ਇਸ ਤਰੀਕੇ ਦੇ ਨਾਲ ਆ ਰਹੇ ਹੋ ਵੀ ਜਿਹੜਾ ਕੋਈ ਨਵਾਂ ਇਮੀਗ੍ਰੈਂਟ ਵੀ ਆ ਰਿਹਾ ਆ, ਉਸ ਨੂੰ ਵੀ ਜਿਹੜਾ ਆਲਰੇਡੀ ਇੱਥੇ ਰਹਿ ਰਿਹਾ ਆ ਉਸ ਦੇ ਸਟੇਟਸ ਬਾਰੇ, ਉਸ ਚੀਜ਼ ਬਾਰੇ ਜਿਹੜਾ ਧਿਆਨ ਰੱਖਣ ਦੀ ਜ਼ਰੂਰਤ ਆ। ਇਹ ਨਹੀਂ ਆ ਵੀ ਕਿਸੇ ਨੇ ਆ ਕੇ ਕੰਨ ਦੇ ਵਿੱਚ ਸਲਾਹ ਦਿੱਤੀ ਉਹ ਲੱਲਾ ਭਾਈ ਫ੍ਰੀ ਮਿਲਦਾ ਹੀ ਇੱਥੋਂ, ਆ ਵੀ ਲੱਲਾ ਉਹ ਵੀ ਲੱਲਾ ਆ ਵੀ ਲੱਲਾ। ਕੱਲ ਨੂੰ ਆਪ ਦਾ ਰਗੜ ਹੋਣਾ ਹੀ ਹੋਣਾ ਨਾਲ, ਜਿਹਦੇ ਕਰਕੇ ਤੁਸੀਂ ਆਏ ਆ ਉਹਨੂੰ ਵੀ ਨਾਲ ਜਿਹੜਾ ਰਗੜਾ ਦਵਾਉਂਗੇ। ਇਹ ਕੋਈ ਚੰਗੀ ਗੱਲ ਨਹੀਂ ਹੈ, ਇਹ ਠੀਕ ਨਹੀਂ ਆ ਵੀ ਇੱਕ ਤਾਂ ਤੁਹਾਨੂੰ ਇੱਥੇ ਆਉਣ ਦੇ ਲਈ ਮਦਦ ਕਰ ਰਿਹਾ ਕੋਈ, ਤੇ ਤੁਸੀਂ ਉਸ ਨੂੰ ਵੀ ਜਿਹੜਾ ਐਵੇਂ ਰਗੜਾ ਨਾ ਫਰਾ ਦਿਓ। ਇਹ ਐਗਜ਼ੈਕਟਲੀ ਸੇਮ ਆ ਰਾਜਕਨਵੀਰ ਸਿੰਘ ਜੀ। ਕੁਝ ਸਾਲ ਪਹਿਲਾਂ ਜਦੋਂ ਬਹੁਤ ਰੀਅਲ ਸਟੇਟ ਪਹਿਲਾਂ ਬੂਮ ਹੋਇਆ ਸੀ, ਕਈ ਨਵੇਂ ਰਿਸ਼ਤੇਦਾਰ ਲੋਕਾਂ ਦੇ ਆਏ, ਉਹਨਾਂ ਨੇ ਕਿਹਾ ਵੀ ਘਰ ਲੈਣਾ ਆ। ਨਾਲ ਜਿਹੜੇ ਪੁਰਾਣੇ ਰਿਸ਼ਤੇਦਾਰ ਸੀਗੇ ਉਹ, ਕਿਉਂਕਿ ਨਵਿਆਂ ਕੋਲ ਹੁਣ ਇੰਨੀ ਇਨਕਮ ਨਹੀਂ ਸ਼ੋ ਹੁੰਦੀ ਸੀ, ਪੁਰਾਣਿਆਂ ਨੂੰ ਕੋਸਾਈਨ ਕਰਾ ਲਿਆ, ਮੁੜ ਕੇ ਰੀਅਲ ਸਟੇਟ ਮੈਲਟ ਡਾਊਨ ਹੋ ਗਿਆ ਤੇ ਬਹੁਤ ਸਾਰੇ ਜਿਹੜੇ ਰਿਸ਼ਤੇਦਾਰ ਆ ਉਹ ਰਗੜ ਹੋ ਗਿਆ, ਕਿਉਂਕਿ ਉਹਨੇ ਫਿਰ ਘਰ ਛੱਡ ਤੇ। ਮੈਂ ਖੁਦ 2-3 ਜਿਹੜੇ ਬੇ ਏਰੀਏ ਦੇ ਡਾਕਟਰਸ ਆ ਜਿਨ੍ਹਾਂ ਨੂੰ ਜਾਣਦਾ, ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਲਈ ਕੋਸਾਈਨ ਕੀਤੇ ਤੇ ਉਹਨੇ ਪੇਮੈਂਟਾਂ ਦੇਣੀਆਂ ਛੱਡਤੀਆਂ। ਮੁੜ ਕੇ ਫਿਰ ਉਹ ਡਾਕਟਰ ਸਾਹਿਬ ਦੇ ਵੀ ਜਿਹੜਾ ਰੈਕਡ ਖਰਾਬ ਹੋਇਆ, ਤੇ ਜਿਹੜੇ ਨਵੇਂ ਆਏ ਸੀ ਉਹਨਾਂ ਦਾ ਚਲੋ ਹੋਣਾ ਹੀ ਸੀ। ਬਿਲਕੁਲ। ਆਪਾਂ ਕਈ ਵਾਰੀ ਨਾ ਸੋਚਦੇ ਨਹੀਂ ਆ ਜਦੋਂ ਮਦਦ ਕਰਨ ਲੱਗੇ। ਦੇਖੋ ਆਪਣੀ ਨੇਚਰ ਦੇ ਵਿੱਚ ਆ, ਪੰਜਾਬੀਆਂ ਦੀ ਨੇਚਰ ਦੇ ਵਿੱਚ ਆ ਵੀ ਇੱਕ ਦੂਜੇ ਦੀ ਆਪਾਂ ਮਦਦ ਕਰ ਦਈਏ, ਬਗੈਰ ਸੋਚੇ ਸਮਝੇ ਵੀ ਕਰ ਦਿੰਦੇ। ਪਰ ਅਜਿਹੇ ਮੁਲਕਾਂ ਦੇ ਵਿੱਚ ਇਨ ਦੀ ਐਂਡ ਇਹ ਬਹੁਤ ਜਿਹੜਾ ਫਰਕ ਆ ਪੈ ਜਾਂਦਾ ਆ। ਸੋ ਜਿਹੜਾ ਮਦਦ ਲੈ ਰਿਹਾ ਉਹਨੂੰ ਵੀ ਆਪਣੇ ਮੋਢਿਆਂ ਦੇ ਉੱਤੇ ਇਸ ਚੀਜ਼ ਦਾ ਭਾਰ ਨੂੰ ਸਮਝਣਾ ਚਾਹੀਦਾ ਵੀ ਭਾਈ ਤੁਸੀਂ ਕਿਸ ਦੇ ਕਰਕੇ ਇੱਥੇ ਹੈਗੇ ਆ, ਕਿਸ ਦੇ ਕਰਕੇ ਤੁਸੀਂ ਘਰ ਲੈ ਸਕੇ ਹੋ। ਬਾਅਦ ਦੇ ਵਿੱਚ ਦੱਸਦੇ ਵੀ ਨਹੀਂ ਆ, ਚੁੱਪ ਚਪੀਤੇ ਹੀ ਘਰ ਛੱਡ ਕੇ ਜਿਹੜਾ ਤੁਰ ਜਾਂਦੇ ਆ। ਸਭ ਨੂੰ ਪਤਾ ਵੀ ਉਦੋਂ ਕੀ ਕੁਛ ਜਿਹੜਾ ਹੋਇਆ। ਬਹੁਤ ਸਾਰੇ ਲੋਕ ਆਪਣੀ ਕਹਾਣੀਆਂ ਜਿਹੜੀਆਂ ਦੱਸਣ ਨੂੰ ਇੱਥੇ ਤੇ ਪੂਰਾ ਦਿਨ ਲੰਘ ਜੂਗਾ ਜਿਨ੍ਹਾਂ ਦੇ ਨਾਲ ਇੰਨਾ ਕੁਛ ਜਿਹੜਾ ਉਹ ਹੁੰਦਾ ਰਿਹਾ। ਸੋ ਦੋਨੋਂ ਹੀ ਪਾਸਿਓਂ ਜਿਹੜਾ ਆ ਉਹ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ। ਸੋ ਇਹ ਜਿਹੜੇ ਨਾ ਇਹ ਜਿਹੜੀ ਯੂਐਸ ਆਪਣੇ ਆਈਸ ਵਾਲੇ ਆ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਆ, ਇਹ ਇੱਦਾਂ ਨਹੀਂ ਗੱਲ ਕਰ ਰਹੇ। ਇੱਕ ਬ੍ਰੀਟਵਰਟ ਨਿਊਜ਼ ਹੈਗੀ ਆ, ਉਹਨਾਂ ਨੇ ਪੂਰਾ ਸਰਵੇ ਕੀਤਾ। ਕਹਿੰਦੇ ਭਈ 15 ਲੱਖ ਲੋਕ ਹਰ ਸਾਲ ਲੀਗਲੀ ਯੂਐਸਏ 'ਚ ਐਂਟਰ ਹੁੰਦੇ ਆ। ਇਲੀਗਲਾਂ ਦੀ ਤਾਂ ਗਿਣਤੀ ਵੱਧਦੀ ਆ, ਕਿਉਂਕਿ ਲੱਖ ਬੰਦਾ ਤਾਂ ਪਿਛਲੇ ਸਾਲ ਤੋਂ 2 ਸਾਲਾਂ ਤੋਂ ਹਰ ਮਹੀਨੇ ਫੜ ਹੋ ਰਿਹਾ ਆਈਸ ਵੱਲੋਂ ਬਾਰਡਰ ਤੇ। ਬਾਕੀ ਜਿੰਨੇ ਨੰਗਿਆਂ ਦੇ ਆ ਛਾਲ ਮਾਰ ਕੇ, ਉਹ ਤਾਂ ਉਹਨਾਂ ਦੀ ਡਿਫਰੈਂਟ ਆ। ਸੋ 15 ਲੱਖ ਬੰਦਾ ਲੀਗਲੀ ਆਉਂਦਾ। ਕਹਿੰਦੇ ਭਈ ਉਹ 57% ਜ਼ਿਆਦਾ ਫੂਡ ਸਟੈਂਪਾਂ ਯੂਜ਼ ਕਰਦੇ ਆ ਐਵਰੇਜ ਨੇਟਿਵ ਬੋਰਨ ਜਿਹੜੇ ਅਮਰੀਕਨ ਹਾਊਸ ਹੋਲਡ ਆ ਉਹਨਾਂ ਨਾਲੋਂ। ਕਹਿੰਦੇ ਓਵਰਆਲ ਇਮੀਗ੍ਰੇਸ਼ਨ ਹਾਊਸ ਹੋਲਡ ਜਿਹੜੇ ਆ 33% ਕੈਸ਼ ਵੈਲਫੇਅਰ ਯੂਜ਼ ਕਰਦੇ ਆ ਜ਼ਿਆਦਾ ਅਮਰੀਕਨ ਸਿਟੀਜ਼ਨਸ ਨਾਲੋਂ। 44% ਜ਼ਿਆਦਾ ਜਿਹੜੇ ਮੈਡੀਕੇਡ ਡਾਲਰ ਯੂਜ਼ ਕਰਦੇ ਆ ਦੂਜੇ ਲੋਕਾਂ ਦੇ ਨਾਲੋਂ। ਸੋ ਕਹਿੰਦੇ ਭਈ ਐਵਰੇਜ ਜੇ ਦੇਖਿਆ ਜਾਵੇ $6234 ਜਿਹੜੀ ਫੈਡਰਲ ਵੈਲਫੇਅਰ ਆ ਉਹ ਯੂਜ਼ ਹੁੰਦੀ ਹੈਗੀ ਆ ਪਰ ਪਰਸਨ। ਸੋ ਆਪਾਂ ਦੇਖਿਆ ਹੈ ਬਹੁਤ ਵਾਰੀ ਜਿਹੜੇ ਕਈਆਂ ਦੇ ਲੋਕ ਰਿਸ਼ਤੇਦਾਰ ਆਉਂਦੇ ਹੈਗੇ ਆ, ਉਹ ਓਲਡ ਏਜ 'ਚ ਆਉਂਦੇ ਆ, ਉਹਨਾਂ ਦੇ ਉੱਥੇ ਪੈਨਸ਼ਨਾਂ ਵੀ ਲੱਗੀਆਂ ਹੁੰਦੀਆਂ, ਸਾਰਾ ਕੁਛ ਹੁੰਦਾ ਆ। ਇੱਥੇ ਆਉਂਦੇ ਹੀ ਫਿਰ ਉਹ ਫ੍ਰੀ ਮੈਡੀਕਲ ਲੈ ਲੈਂਦੇ ਆ। ਅਤੇ ਜਿਨ੍ਹਾਂ ਨੇ 30 40 ਸਾਲ ਕੰਮ ਕੀਤਾ ਹੁੰਦਾ, ਉਹ ਕਹਿੰਦੇ ਯਾਰ ਅਸੀਂ ਤਾਂ ਮੈਡੀਕੇਡ ਜਾਂ ਮੈਡੀਕੇਅਰ ਲਿਆ, ਸਾਨੂੰ ਫਿਰ ਵੀ ਐਵਰੀ ਮੰਥ $140-50 ਦੇਣਾ ਪੈਂਦਾ, ਅਤੇ ਜਿਹੜੇ ਸਾਡੇ ਰਿਸ਼ਤੇਦਾਰ ਜਾਂ ਹੋਰ ਆਏ ਉਹ ਫ੍ਰੀ ਦੇ ਵਿੱਚੇ ਕਰੀ ਜਾਂਦੇ ਆ। ਸੋ ਉਹ ਮਿਸਯੂਜ਼ ਆ, ਉਹਨੂੰ ਹੀ ਇਹ ਜਿਹੜਾ ਇਹਨਾਂ ਨੇ ਰੋਕਣਾ ਆ। ਅਤੇ ਸੋ ਜਿਹੜਾ ਬੰਦਾ ਸਪੋਂਸਰ ਕਰੂਗਾ ਉਹਨੂੰ ਫਿਰ ਬੜੇ ਧਿਆਨ ਦੇ ਨਾਲ ਦੇਖਣਾ ਪਊਗਾ ਵੀ ਮੇਰੇ ਉੱਤੇ ਭਾਰ ਪੈ ਸਕਦਾ। ਅਤੇ ਜਿਹੜਾ ਸਪੋਂਸਰ ਹੋ ਕੇ ਆ ਰਿਹਾ ਉਹਨੂੰ ਵੀ ਇਹ ਸੋਚਣਾ ਪਊਗਾ ਵੀ ਭਾਈ ਮੇਰਾ ਇਹਨਾਂ ਨੇ ਭਲਾ ਕੀਤਾ ਵੀ ਮੈਂ ਹੁਣ ਕੰਮ ਕਰਾਂ, ਅਤੇ ਕੰਮ ਕਰਕੇ ਜੇ ਮੈਂ ਅਫੋਰਡ ਕਰ ਸਕਦਾ ਤਾਂ ਮੈਂ ਬਿਲਕੁਲ ਕੋਈ ਇੱਦਾਂ ਦਾ ਵੈਲਫੇਅਰ ਦਾ ਜਾਂ ਫ੍ਰੀ ਕਾਉਂਟੀ ਵਾਲਾ ਮੈਡੀਕਲ ਨਾ ਲਵਾਂ। ਜੀ ਬਿਲਕੁਲ। ਦੇਖੋ ਸਬਸਿਡਾਈਜ਼ਡ ਤੁਹਾਡੇ ਜਿਹੜੇ ਕਹਿ ਲਓ ਵੀ ਕਿੰਨੀ ਤੁਹਾਡੀ ਇਨਕਮ ਉਸ ਦੇ ਹਿਸਾਬ ਦੇ ਨਾਲ ਜਿਹੜੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਰਾਜਕਨਵੀਰ ਸਿੰਘ ਜੀ ਕਰੈਕਟ ਕਰਦੀ ਉਹ ਵੈਲਫੇਅਰ 'ਚ ਨਹੀਂ ਕਾਊਂਟ ਹੁੰਦੀ, ਪਰ ਜਿਹੜਾ ਕਾਉਂਟੀ ਦਾ ਫ੍ਰੀ ਮੈਡੀਕਲ ਆ ਉਹ ਜਿਹੜਾ ਕਾਊਂਟ ਹੁੰਦਾ। ਜੀ ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਉਹ ਕਿਉਂਕਿ ਉਹ ਇਨਕਮ ਬੇਸਡ ਜਿਹੜਾ ਉਹ ਪ੍ਰੋਗਰਾਮ ਤੁਹਾਡਾ ਹੈਗਾ ਆ ਜਿਹੜਾ ਕਵਰਡ ਕੈਲੀਫੋਰਨੀਆ ਆ।
ਸੋ ਇਹ ਸਾਰਾ ਕੁਝ ਹੋ ਰਿਹਾ ਹੈ। ਸੋ ਇਹ ਟਰਾਈ ਜਿਹੜੀ ਡੈਫੀਨੇਟਲੀ ਹੈ, ਇਹ ਸਾਈਨਸ ਇਹੀ ਨੇ ਹਰਜੋਤ ਸਿੰਘ ਜੀ ਵੀ ਇਮੀਗ੍ਰੇਸ਼ਨ ਨੂੰ ਕਿਸ ਤਰੀਕੇ ਦੇ ਨਾਲ ਉਹ ਵੱਧ ਤੋਂ ਵੱਧ ਜਿਹੜਾ ਉਹ ਸਖਤ ਕਰਨ। ਤੁਸੀਂ ਹੁਣ ਜਿਹੜੇ ਕੋਈ ਤੁਹਾਡੇ ਕੋਈ ਵਿਜ਼ਿਟਰ ਵੀਜ਼ੇ 'ਤੇ ਆ ਵੀ ਰਹੇ ਹੋਣਗੇ ਨਾ, ਉਹ ਵੀ ਤੁਹਾਨੂੰ ਦੱਸਦੇ ਹੋਣਗੇ ਯਾਰ ਉਹ ਜਦੋਂ ਹੁਣ ਤੁਸੀਂ ਐਂਟਰੀ ਹੁੰਦੇ ਆ 10-10 15-15 ਮਿੰਟ ਜਿਹੜੇ ਆ ਉਹ ਲਾ ਰਹੇ ਨੇ। ਸੋ ਬੇਸਿਕਲੀ ਉਹਨਾਂ ਦੀ ਇਹੀ ਟਰਾਈ ਆ ਵੀ ਬੰਦੇ ਨੂੰ ਇੱਕ ਹਿਸਾਬ ਦੇ ਨਾਲ ਟੈਨਸ਼ਨ ਦੇ ਵਿੱਚ ਜਿਹੜਾ ਮਾੜਾ ਮੋਟਾ ਜਿਹੜਾ ਉਹ ਰੱਖਿਆ ਜਾਵੇ, ਤਾਂ ਜੋ ਜਿਹੜਾ ਅਗਲੀ ਰੀ ਉਹਨੇ ਆਉਣਾ ਹੈ ਉਹਦੇ ਦਿਮਾਗ ਦੇ ਵਿੱਚ ਹਮੇਸ਼ਾ ਰਵੇ ਯਾਰ ਅਗਲੀ ਪਿਛਲੀ ਰੀ ਇੰਨੇ ਸਵਾਲ ਕੀਤੇ ਸੀ, ਜੇ ਇਸ ਵਾਰ ਜਲਦੀ ਚੱਲ ਗਏ ਤਾਂ ਕਿਤੇ ਇਹ ਨਾ ਹੋਵੇ ਉੱਥੋਂ ਹੀ ਮੋੜ ਦੇਣ। ਵੀ ਬੰਦਿਆਂ ਨੂੰ ਡਿਟਰ ਕਰਨਾ ਉਹਨਾਂ ਨੇ ਵੀ ਇਹ ਇੱਦਾਂ ਦੀਆਂ ਪਾਲਿਸੀਜ਼ ਲਾਗੂ ਕਰਕੇ ਵੀ ਹੌਲੀ ਬੰਦਿਆਂ ਦਾ ਆਉਣਾ ਆ, ਆਮਦ ਆ ਜਿਹੜੀ ਇੱਥੇ ਲੋਕਾਂ ਦੀ ਉਹ ਘਟੇ। ਹੁਣ ਜਦੋਂ ਤੁਸੀਂ ਉੱਥੇ ਕਹਿੰਦੇ ਆ ਸਾਰੇ ਜਾਣੇ ਹੁਣ ਦੱਸਦੇ ਜਿਹੜੇ ਆ ਰਹੇ ਨੇ ਵੀ ਜਦੋਂ ਤੁਸੀਂ ਆਪਣਾ ਬੈਗੇਜ ਚੈੱਕ ਕਰਦੇ ਹੋ, ਅੱਗੇ ਕੀ ਹੁੰਦਾ ਸੀ ਇੱਕ ਜਦੋਂ ਬਾਹਰ ਨਿਕਲਦੇ ਹੋ ਤੇ ਉੱਥੇ ਹੀ ਖੜੇ ਹੁੰਦੇ ਸੀ, ਕਿਸੇ ਦਾ ਵਾਰੀ ਆ ਗਈ, ਕਿਸੇ ਦਾ ਸਮਾਨ ਚੈੱਕ ਕਰ ਲਿਆ, ਕਿਸੇ ਦਾ ਨਹੀਂ ਕਰ ਲਿਆ। ਕਹਿੰਦੇ ਹੁਣ ਜਿੱਥੇ ਬੈਗੇਜ ਵਾਲੇ ਹੁੰਦੇ ਆ ਉਹਦੇ ਆਲੇ ਦੁਆਲੇ ਤੁਰੇ ਫਿਰਦੇ ਰਹਿੰਦੇ, ਕਿਸੇ ਨੂੰ ਵੀ ਪੁੱਛ ਕੇ ਉਹਦਾ ਪਾਸਪੋਰਟ ਵੀ ਚੈੱਕ ਕਰ ਲੈਂਦੇ ਮੁੜ ਕੇ, ਤੇ ਉਹਨਾਂ ਦਾ ਸਮਾਨ ਦੇ ਬਾਰੇ ਵੀ ਜਿਹੜਾ ਉਹ ਉਸ ਦੀ ਪੁੱਛਤਾਛ ਜਿਹੜੀ ਉਹ ਕਰ ਲੈਂਦੇ ਆ। ਦੇਖੋ ਉਹ ਰੋਜ਼ ਹਜ਼ਾਰਾਂ ਹੀ ਬੰਦਿਆਂ ਨੂੰ, ਹਜ਼ਾਰਾਂ ਹੀ ਲੱਖਾਂ ਬੰਦਿਆਂ ਨੂੰ ਆਉਂਦੇ ਜਾਂਦੇ ਦੇਖਦੇ ਆ, ਉਹ ਤੁਹਾਡੇ ਚਿਹਰੇ ਪੜ੍ਹ ਲੈਂਦੇ ਆ। ਬਹੁਤ ਵਾਰੀ ਬੰਦਾ ਕਹਿੰਦਾ ਵੀ ਮੈਂ ਬਹੁਤ ਸਿਆਣਾ ਆ ਤੇ ਮੈਂ ਸ਼ੇਰ ਆ, ਤੇ ਗੱਲ ਕੋਈ ਨਹੀਂ। ਪਰ ਇਹ ਜਿਹੜੇ ਆਈਸ ਵਾਲੇ ਹੁੰਦੇ ਆ ਜਾਂ ਇੱਦਾਂ ਦੇ ਬੰਦੇ ਆ, ਉਹ ਸਵਾ ਸ਼ੇਰ ਵੀ ਬਹੁਤ ਹੁੰਦੇ ਨੇ, ਕਈ ਬਹੁਤ ਜ਼ਿਆਦਾ ਅਜਿਹੀ ਪਾਰਖੂ ਨਜ਼ਰ ਰੱਖਦੇ ਨੇ। ਸੋ ਹਮੇਸ਼ਾ ਹੀ ਕਲੀਅਰ ਹੋਣਾ ਚਾਹੀਦਾ ਆ ਵੀ ਤੁਸੀਂ ਇੱਥੇ ਕਿਹਦੇ ਕੋਲ ਆ ਰਹੇ ਹੋ, ਕਿੱਥੇ ਤੁਸੀਂ ਰਹਿਣਾ ਆ, ਕੀ ਉਸ ਦਾ ਐਡਰੈਸ ਹੈਗਾ ਆ। ਸੋ ਜਿਹੜੇ ਵੀ ਲੋਕ ਤੁਹਾਡੇ ਇੱਥੇ ਆ ਰਹੇ ਆ ਉਹਨਾਂ ਨੂੰ ਬਿਲਕੁਲ ਸਹੀ ਜਿਹੜਾ ਸਾਰੀਆਂ ਚੀਜ਼ਾਂ ਦੱਸੋ, ਕਿੱਥੇ ਕਿੱਥੇ ਘੁੰਮਣਾ ਆ, 2-4 ਨਾਵਾਂ ਦੇ ਜਿਹੜੇ ਉਹ ਥਾਂ ਵੀ ਦੱਸੋ, ਕੀ ਉਹਨਾਂ ਦੇ ਪਲਾਨਸ ਆ। ਤੇ ਰਿਟਰਨ ਟਿਕਟ ਵੀ ਬਹੁਤ ਚੈੱਕ ਕਰਦੇ ਨੇ ਅੱਜ ਕੱਲ੍ਹ ਵੀ ਵਾਪਸ ਤੁਸੀਂ ਕਿਹੜੇ ਟਾਈਮ ਦੇ ਉੱਤੇ ਜਿਹੜੇ ਜਾ ਰਹੇ ਹੋ, ਤੇ ਜੇ ਉਹ ਨਾਲ ਹੋਵੇਗੀ ਤਾਂ ਇੱਕ ਤੁਹਾਡੇ ਲਈ ਇੱਕ ਹਿਸਾਬ ਦੇ ਨਾਲ ਤੁਹਾਡੀ ਇੱਥੇ ਐਂਟਰੀ ਕਹਿੰਦੇ ਆ ਉਸ ਦੇ ਹੋਣ ਦੇ ਅਸਾਰ ਜ਼ਿਆਦਾ ਵੱਧ ਜਾਂਦੇ ਨੇ। ਜੀ ਬਿਲਕੁਲ। ਸੋ ਆਪਾਂ ਵਿਜ਼ਟਰ ਦੀ ਵੀ ਗੱਲ ਕਰਦੇ ਸੀ, ਕਈ ਵਾਰੀ ਜਿਹੜੇ ਵਿਜ਼ਟਰ ਵੀਜ਼ੇ ਤੇ ਵੀ ਆਉਂਦੇ ਆ ਉਹਨਾਂ ਨੂੰ ਵੀ ਤੁਸੀਂ ਐਫੀਡੇਵਿਟ ਆਫ ਸਪੋਰਟ ਭੇਜਿਆ ਹੁੰਦਾ ਜੀ, ਕਿਉਂਕਿ ਉਹ ਅਗਰ ਆ ਕੇ ਇੱਥੇ ਮੈਡੀਕਲ ਅਗਰ ਆ ਕੇ ਰਹਿ ਜਾਂਦੇ ਆ ਮੈਡੀਕਲ, ਉਹਨਾਂ ਨੂੰ ਵੀ ਉਹ ਟਰੈਕ ਅੱਜ ਤੋਂ 30-35 ਸਾਲ ਪਹਿਲਾਂ ਰਾਜਕਨਵੀਰ ਸਿੰਘ ਜੀ ਇਹ ਹੁੰਦਾ ਸੀ, ਜਦੋਂ ਤੁਸੀਂ ਕਿਸੇ ਨੂੰ ਐਫੀਡੇਵਿਟ ਸਪੋਰਟ ਭੇਜਦੇ ਸੀ, ਜੇ ਬੰਦਾ ਇੱਥੇ ਰਹਿ ਜਾਂਦਾ ਸੀ ਤੇ ਉਹ ਇਮੀਗ੍ਰੇਸ਼ਨ ਵਾਲੇ ਤੁਹਾਡੇ ਘਰ ਵੀ ਛਾਪੇ ਮਾਰਦੇ ਸੀ ਤੇ ਤੁਹਾਨੂੰ ਕਈ ਵਾਰੀ ਉਹ ਬਲੈਕ ਲਿਸਟ ਕਰ ਦਿੰਦੇ ਸੀ ਵੀ ਇਹ ਤੁਹਾਡਾ ਬੰਦਾ ਆਇਆ ਜਿਹੜਾ ਮੁੜ ਕੇ ਗਿਆ ਨਹੀਂ ਹੈਗਾ ਤੇ ਲੱਭਿਆ ਨਹੀਂ। ਸੋ ਇਹ ਜਿਹੜੇ ਸਖਤ ਕਾਨੂੰਨ ਬਹੁਤ ਹੋ ਰਹੇ ਆ। ਆਪਣਾ ਕੰਮ ਕੋਈ ਕਿਸੇ ਨੂੰ ਜਿਹੜਾ ਪੰਜਾਬੀ ਰੇਡੀਓ USA ਵੱਲੋਂ ਡਰਾਉਣਾ ਨਹੀਂ ਹੈ, ਆਪਾਂ ਆਪਣੀ ਕਮਿਊਨਿਟੀ ਦੇ ਆਪਾਂ ਹੈਲਪ ਕਰਨਾ ਚਾਹੁੰਦੇ ਹਾਂ, ਇਨਫੋਰਮੇਸ਼ਨ ਦੇ ਰਹੇ ਹਾਂ ਵੀ ਭਾਈ ਹੈਲਪ ਕਰੋ ਜਿਹਦੀ ਵੀ ਕਰਨੀ ਆ, ਪਰ ਬੜੇ ਧਿਆਨ ਨਾਲ ਕਰੋ। ਕੱਲ੍ਹ ਨੂੰ ਇਹ ਨਾ ਹੋਵੇ ਵੀ ਤੁਸੀਂ ਰਗੜੇ ਜਾਓਗੇ ਤੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਕੋਈ ਡਿਟੇਲ ਇਨਫੋਰਮੇਸ਼ਨ ਲੈਣੀ ਆ ਉਹ ਤੁਸੀਂ ਜਿਹੜੀ ਆ ਵਕੀਲ ਜਿਹੜੇ ਇਮੀਗ੍ਰੇਸ਼ਨ ਦੇ ਲਾਇਰਸ ਆ ਉਹਨਾਂ ਨਾਲ ਜ਼ਰੂਰ ਗੱਲ ਕਰਕੇ ਲਾਓ। ਆਪਾਂ ਕੋਈ ਦੋਨੋਂ ਲਾਇਰ ਨਹੀਂ, ਹਮੇਸ਼ਾ ਦੱਸਦੇ ਹਾਂ ਅਸੀਂ ਦੋਨੋਂ ਹੀ ਜਿਹੜੇ ਜੋ ਨਿਊਜ਼ ਹੁੰਦੀ ਆ ਉਹੀ ਤੁਹਾਨੂੰ ਨਿਊਜ਼ ਜਿਹੜੀ ਆ ਅਸੀਂ ਸ਼ੇਅਰ ਕਰਦੇ ਹੈਗੇ ਆ, ਤਾਂ ਕਿ ਕਿਉਂਕਿ ਬਹੁਤੀ ਵਾਰੀ ਬੰਦੇ ਜਿਹੜੇ ਆਪਣੇ ਅਫਵਾਹਾਂ ਬਹੁਤ ਸੁਣਦੇ ਰਹਿੰਦੇ ਆ, ਇੱਕ ਦੂਜੇ ਤੋਂ ਸਲਾਹਾਂ ਲੈਂਦੇ ਆ। ਜਿੱਦਾਂ ਹੁਣ ਕਈ ਵਾਰੀ ਕੀ ਹੁੰਦਾ, ਰਾਜਕਨਵੀਰ ਸਿੰਘ ਜੀ ਆਪਾਂ ਨੂੰ ਬੰਦੇ ਮਿਲੇ ਆ ਜੀ 30-35 ਸਾਲ ਦੇ, ਉਹ ਨਵੇਂ ਇਮੀਗ੍ਰੈਂਟ ਆਏ ਆ, ਜਾਂਦੇ ਜੀ ਦੂਜੇ ਦਿਨ ਉਹ ਕਾਉਂਟੀ ਦੇ ਮੈਡੀਕਲ ਅਪਲਾਈ ਕਰਨ ਲੱਗ ਪੈਂਦੇ ਆ। ਤੇ ਮੈਂ ਪੁੱਛਿਆ ਵੀ ਤੁਸੀਂ ਕਾਹਦੇ ਲਈ ਲੈਣਾ ਸੀ, ਤਾਂ ਕੋਈ ਦਵਾਈ ਲੈਣੀ? ਨਹੀਂ ਜੀ ਕਹਿੰਦੇ ਅਸੀਂ ਕਿਹਾ ਵੀ ਚਲੋ ਬਾਕੀ ਵੀ ਕਹਿੰਦੇ ਅਸੀਂ ਵੀ ਲੈ ਲੈਣੇ। ਜਾਂ ਤੁਹਾਨੂੰ ਜ਼ਰੂਰਤ ਹੀ ਨਹੀਂ, ਫਿਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿਹੜਾ ਕਾਉਂਟੀ ਦਾ ਮੈਡੀਕਲ ਆ ਉਹ ਗੌਰਮੈਂਟ ਨੂੰ ਫ੍ਰੀ ਨਹੀਂ ਪੈਂਦਾ, ਉਹ $500-600 ਪਰ ਮੰਥ ਕਾਸਟ ਕਰਦਾ ਹੈਗਾ ਆ ਜੀ। ਜਦੋਂ ਰੈਗੂਲਰ ਇੰਸ਼ੋਰੈਂਸ ਦੇਖੋ ਇੰਨੀ ਮਹਿੰਗੀ ਆ ਜੀ ਬਿਲਕੁਲ। ਸੋ ਜਿਹਦੀ ਜ਼ਰੂਰਤ ਨਹੀਂ ਉਹ ਤੁਹਾਨੂੰ ਕਰਨੀ ਨਹੀਂ ਚਾਹੀਦੀ ਹੈਗੀ। ਸੋ ਬੜੇ ਧਿਆਨ ਦੇ ਨਾਲ, ਕਿਉਂਕਿ ਬਹੁਤ ਜ਼ਿਆਦਾ ਜਿਹੜੀ ਇਹ ਸਖਤੀ ਹੋ ਰਹੀ ਹੈਗੀ ਆ। ਤੇ ਨਾਲੇ ਇੱਕ ਸਨੀ ਗਰੇਵਾਲ ਹੋਣਾ ਨੇ ਸਾਡੇ ਫੇਸਬੁੱਕ ਤੇ ਕਮੈਂਟ ਪਾਇਆ, ਕਹਿੰਦੇ ਕਈ ਲੋਕਾਂ ਨੂੰ ਉਹਨਾਂ ਨੇ ਦੇਖਿਆ ਵੀ ਜਿਹੜੇ ਰੇਂਜ ਰੋਵਰਾਂ ਦੇ ਵਿੱਚ ਹੁੰਦੇ ਆ ਤੇ ਯੂਜ਼ ਕਰਦੇ EBT ਕਾਰਡ, ਇਹਨਾਂ ਦੇ ਦੁਆਲੇ ਵੀ ਹੋ ਜਾਣਾ ਇਹਨਾਂ ਨੇ ਹੌਲੀ-ਹੌਲੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਇਹ ਜਿਹੜਾ ਇੱਦਾਂ ਸ਼ੋਅ ਕਰਦੇ ਆ ਘਰਾਂ ਦੇ ਮਾਲਕ ਨੇ ਤੇ ਲੈਂਦੇ ਨੇ EBT ਜਾਂ ਫੂਡ ਸਟੈਂਪ ਆ, ਇਹ ਹੌਲੀ-ਹੌਲੀ ਇਹਨਾਂ ਨੇ ਸਾਰੇ ਪਾਸਿਓਂ ਜਿਹੜਾ ਸ਼ਿਕੰਜਾ ਆ ਉਹ ਕੱਸ ਰਹੇ ਨੇ। ਐਥੀਕਲ ਬਣੋ, ਜਿਹੜਾ ਆ ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਸੱਚਾਈ ਉੱਤੇ ਚੱਲਣ ਦਾ ਜਿਹੜਾ ਕੰਮ ਕਰੋ, ਸਾਦਾ ਜੀਵਨ ਜਿਹੜਾ ਰੱਖੋ। ਬਹੁਤੇ ਸ਼ੋਅ ਆਫ ਦੇ ਚੱਕਰਾਂ ਦੇ ਵਿੱਚ ਇੱਦਾਂ ਦੇ ਕੰਮ ਵੀ ਬੰਦਾ ਕਈ ਵਾਰ ਕਰਨ ਲੱਗ ਜਾਂਦਾ, ਭਾਈ ਇਹਨਾਂ ਦਾ ਪਰਹੇਜ਼ ਹੀ ਕਰੋ। ਬਾਅਦ ਦੇ ਵਿੱਚ ਐਵੇਂ ਵਾਧੂ ਦੇ ਜਿਹੜੇ ਰੌਲੇ ਰੱਪਿਆਂ ਦੇ ਵਿੱਚ ਵਾਧੂ ਦੇ ਜਿਹੜੇ ਆ ਚੱਕਰਾਂ ਦੇ ਵਿੱਚ ਪਾਉਂਗੇ, ਉਸ ਦਾ ਜਿਹੜਾ ਕੋਈ ਫਾਇਦਾ ਨਹੀਂ। ਕਿਉਂਕਿ
ਇੱਕ ਵਾਰੀ ਕੋਈ ਬੰਦਾ ਇਦਾਂ ਦੀ ਛੋਟੀ ਜੀ ਗੱਲ ਦੇ ਲਈ 100 200 500 600 $1000 ਵੱਧ ਤੋਂ ਵੱਧ ਕੋਈ ਇਦਾਂ ਦਾ ਕਰ ਲਊਗਾ। ਤੁਸੀਂ ਉਸ ਦੇ ਚੱਕਰ ਦੇ ਵਿੱਚ ਆਪਣਾ ਸਟੇਟਸ, ਆਪਣੇ ਪਰਿਵਾਰ ਦੇ ਸਟੇਟਸ ਦੇ ਲਈ ਵੀ ਤੁਸੀਂ ਖਤਰਾ ਜਿਹੜਾ ਉਹ ਬਣ ਜਾਂਦੇ ਨੇ। ਪੂਰੀ ਕੌਮ ਤੇ ਵੀ ਅਸਰ ਪੈਂਦਾ। ਅੱਜ ਤੋਂ 20 ਸਾਲ ਪਹਿਲਾਂ ਤੁਹਾਨੂੰ ਕੋਈ ਬੰਦਾ ਪੰਜਾਬੀ ਤੁਹਾਨੂੰ EBT ਕਾਰਡ ਜਾਂ ਫੂਡ ਸਟੈਂਪ ਲੈਂਦਾ ਨਹੀਂ ਮਿਲਦਾ ਸੀ। ਆਪਾਂ ਆਪਣਿਆਂ ਦੀ ਗੱਲ ਕਰਦੇ, ਹੋਰ ਵੀ ਬਹੁਤ ਕਮਿਊਨਿਟੀਆਂ ਲੈਂਦੀਆਂ ਆ। ਤੁਸੀਂ ਇਹ ਨਾ ਕਹੋ ਵੀ ਅਸੀਂ ਆਪਣਿਆਂ ਦੀ ਗੱਲ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਆਪਾਂ ਪੰਜਾਬੀ ਰੇਡੀਓ USA ਆ, ਆਪਾਂ ਸਾਰੇ ਤੁਹਾਡੇ ਪਰਿਵਾਰਕ ਮੈਂਬਰ ਆ। ਹੁਣ ਤੁਸੀਂ ਆਮ ਇੰਡੀਅਨ ਸਟੋਰਾਂ ਤੇ ਦੇਖ ਸਕਦੇ ਆ ਵੀ ਅਸੀਂ ਉੱਥੇ ਲਿਖਿਆ ਹੁੰਦਾ EBT ਕਾਰਡ ਲੈਂਦੇ ਆ। ਹਾਂ ਠੀਕ ਆ ਵੀ ਕਿਸੇ ਨੂੰ ਕੋਈ ਪ੍ਰੋਬਲਮ ਆ ਗਈ ਆ, ਕਿਸੇ ਦਾ ਡਿਵੋਰਸ ਹੋ ਗਿਆ, ਬੱਚੇ ਕਿਸੇ ਦੇ ਛੋਟੇ ਆ ਹਨਾ, ਤੇ ਉਹਨਾਂ ਨੂੰ ਚਾਹੀਦੇ ਆ, ਜਾਂ ਕੋਈ ਬਜ਼ੁਰਗ ਆ ਕਿਸੇ ਨੇ ਘਰੋਂ ਬਾਹਰ ਕੱਢ ਦਿੱਤੇ ਆ, ਉਹਨਾਂ ਨੂੰ ਚਾਹੀਦੇ। ਪਰ ਜਿਹੜੇ ਜਿਸ ਤਰ੍ਹਾਂ ਸਨੀ ਗਰੇਵਾਲ ਜੀ ਦੱਸਦੇ ਆ ਵੀ ਬੜੀਆਂ ਕਾਰਾਂ ਵੀ ਰੱਖੀਆਂ ਆ, ਘਰ ਦੇ ਵਿੱਚ ਘਰ ਵੀ ਵੱਡਾ ਲਿਆ ਤੇ ਮੁੜ ਕੇ ਤੁਸੀਂ ਫੂਡ ਸਟੈਂਪ ਵੀ ਲਈ ਜਾਂਦੇ ਆ। ਕੱਲ ਨੂੰ ਕਿਤੇ ਆਡਿਟ ਹੋ ਗਿਆ, ਚੈੱਕ ਹੋ ਗਿਆ, ਫਿਰ ਕੀ ਬਣੂਗਾ? ਫਿਰ ਆ ਕੇ ਮੁੜ ਕੇ TV ਤੇ ਨਿਊਜ਼ ਆਊਗੀ। ਤੁਹਾਨੂੰ ਪਤਾ ਵੀ ਜਦੋਂ ਫਿਰ ਹੁਣ ਮੀਡੀਆ ਸਾਰਾ ਕੁਝ ਐਡਮਿਨਿਸਟ੍ਰੇਸ਼ਨ ਉੱਧਰ ਧਿਆਨ ਦੇ ਰਿਹਾ ਤੇ ਫਿਰ ਇਹ ਇਦਾਂ ਦੇ ਕੰਮ ਆਉਣ ਵਾਲੇ ਸਮੇਂ 'ਚ ਹੋਣੇ ਹੀ ਆ। ਜੀ ਜੀ। ਤੇ ਹੁਣ ਤੁਹਾਨੂੰ ਆਪਾਂ ਜਿਹੜਾ ਹਰਜੋਤ ਸਿੰਘ ਜੀ ਵੀਜ਼ਾ ਬੁਲੇਟਿਨ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਦੱਸਦੇ ਜਾਈਏ। ਸਮਾਂ ਆਪਣਾ ਜਿਹੜਾ ਸਮਾਪਤੀ ਵੱਲ ਨੂੰ ਵੱਧ ਰਿਹਾ ਆ, ਤੇ ਇੱਕ ਚੀਜ਼ ਜਿਹੜੀ ਜ਼ਰੂਰ ਦੱਸੀਏ ਵੀ ਜਿਹੜੇ ਸਰੋਤਿਆਂ ਦਾ ਇਹ ਪ੍ਰੋਗਰਾਮ ਜੇ ਮਿਸ ਹੋ ਜਾਂਦਾ ਆ, ਤੁਸੀਂ ਜਿਹੜਾ ਇਸ ਨੂੰ ਫੇਸਬੁੱਕ ਦੇ ਉੱਤੇ ਜਿਹੜਾ ਉਹ ਦੇਖ ਸਕਦੇ ਹੋ। ਫੇਸਬੁੱਕ ਦੇ ਉੱਤੇ ਲਾਈਵ ਅਸੀਂ ਕਰਦੇ ਹਾਂ, ਤੇ ਨਾਲ ਦੇ ਨਾਲ ਬਾਅਦ ਦੇ ਵਿੱਚ ਉਹ ਪਿਆ ਵੀ ਰਹਿੰਦਾ। ਤੁਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਜਾ ਕੇ ਇਸ ਜਿਹੜੇ ਪ੍ਰੋਗਰਾਮ ਨੂੰ ਸਰਚ ਕਰ ਸਕਦੇ ਹੋ। YouTube ਦੇ ਉੱਤੇ ਜਾ ਕੇ ਪੰਜਾਬੀ ਰੇਡੀਓ USA ਦੇ ਚੈਨਲ ਦੇ ਉੱਤੇ ਜਾ ਕੇ ਉਸ ਨੂੰ ਤੁਸੀਂ ਮੁੜ ਕੇ ਦੁਬਾਰਾ ਵੀ ਸੁਣ ਦੇਖ ਸਕਦੇ ਹੋ। ਤੇ ਇਸ ਨੂੰ ਜਿਹੜਾ ਅਸੀਂ ਪੋਡਕਾਸਟ ਦੇ ਉੱਤੇ ਵੀ ਪਾ ਦਿੱਤਾ ਜਾਂਦਾ ਆ। ਸੋ ਹਰ ਤਰੀਕੇ ਦੇ ਨਾਲ ਅਸੀਂ ਤੁਹਾਡੀ ਸਹੂਲਤ ਦੇ ਲਈ ਇਹਨਾਂ ਪ੍ਰੋਗਰਾਮਸ ਨੂੰ ਮੁੜ ਤੁਹਾਡੇ ਤਾਈਂ ਜਿਹੜਾ ਪਹੁੰਚਾਉਣ ਦੀ ਕੋਸ਼ਿਸ਼ ਹੁੰਦੀ ਆ ਵੀ ਜੇ ਕਿਸੇ ਦਾ ਮਿਸ ਹੋ ਜਾਂਦਾ ਆ। ਤੇ ਹੁਣ ਜੇ ਵੀਜ਼ਾ ਬੁਲੇਟਿਨ ਦੀ ਗੱਲ ਕਰੀਏ, ਜੂਨ 2019 ਦੀ ਵੀਜ਼ਾ ਬੁਲੇਟਿਨ ਦੇ ਵਿੱਚ ਜਿਹੜੀ ਪਹਿਲੀ ਕੈਟਾਗਰੀ F1 ਕੈਟਾਗਰੀ ਆ, US ਸਿਟੀਜ਼ਨ ਦੇ ਅਣਵਿਆਹੇ ਮੁੰਡੇ ਕੁੜੀਆਂ, ਉਹਨਾਂ ਦੇ ਲਈ ਜਿਹੜੀ ਤਰੀਕ ਆ ਹਰਜੋਤ ਸਿੰਘ ਜੀ ਉਹ ਚੱਲ ਰਹੀ ਆ 8 ਅਕਤੂਬਰ 2012। F2A ਕੈਟਾਗਰੀ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਦੇ ਸਪਾਊਜ਼ਸ ਤੇ ਚਿਲਡਰਨ, ਉਹਨਾਂ ਦੇ ਆਈਦਰ ਘਰ ਵਾਲਾ ਘਰ ਵਾਲੀ ਜਾਂ ਉਹਨਾਂ ਦੇ ਜਿਹੜੇ ਬੱਚੇ ਨੇ, F2A ਕੈਟਾਗਰੀ ਉਹਨਾਂ ਦੇ ਲਈ 8 ਮਾਰਚ 2019। ਸੋ ਇਹ ਬਹੁਤ ਤੇਜ਼ੀ ਦੇ ਨਾਲ ਇਹਨਾਂ ਦਾ ਜਿਹੜਾ F2A ਕੈਟਾਗਰੀ ਜਿਹੜੀ ਉਹ ਚੱਲਦੀ ਆ। ਤੇ F2B ਜਿਹੜੀ ਕੈਟਾਗਰੀ ਆ ਪਰਮਾਨੈਂਟ ਰੈਜ਼ੀਡੈਂਟਸ ਦੇ ਅਣਵਿਆਹੇ ਮੁੰਡੇ ਕੁੜੀਆਂ ਜਿਨ੍ਹਾਂ ਦੀ ਉਮਰ 21 ਸਾਲ ਤੋਂ ਵਧੇਰੇ ਆ, ਉਹਨਾਂ ਤੋਂ ਉੱਤੇ ਆ, ਉਹ 8 ਅਗਸਤ 2014, August 8, 2014 ਆ F2B ਕੈਟਾਗਰੀ। F3 ਜਿਹੜੀ ਕੈਟਾਗਰੀ ਆ ਉਹ ਹੈਗੀ ਆ US ਸਿਟੀਜ਼ਨ ਦੇ ਵਿਆਹੇ ਮੁੰਡੇ ਕੁੜੀਆਂ, ਉਹਨਾਂ ਦੇ ਲਈ ਤਾਰੀਖ ਜਿਹੜੀ ਆ 22 ਅਗਸਤ 2007, August 22, 2007। ਤੇ F4 ਕੈਟਾਗਰੀ ਬਲੱਡ ਰਿਲੇਸ਼ਨ ਵਾਲੇ ਭੈਣ ਭਰਾਵਾਂ ਵਾਲਾ ਜਿਹੜਾ ਆ ਉਸ ਦੇ ਲਈ 15 ਅਪ੍ਰੈਲ 2005, April 15, 2005 ਜਿਹੜੀ ਆ ਉਹ ਤਰੀਕ ਚੱਲ ਰਹੀ ਹੈਗੀ ਆ। ਸੋ ਇਹ ਜਿਹੜੀ ਵੀਜ਼ਾ ਬੁਲੇਟਿਨ ਸੀਗੀ। ਤੇ ਪ੍ਰੋਸੈਸਿੰਗ ਟਾਈਮਸ ਦੇ ਉੱਤੇ ਜੇ ਤੁਹਾਨੂੰ ਆਪਾਂ ਦੱਸਦੇ ਜਾਈਏ, ਜਿਹੜੇ U ਵੀਜ਼ੇ ਵਾਲੇ ਆ ਉਹਨਾਂ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਆ, ਨਬਰਾਸਕਾ ਦਾ ਜਿਹੜਾ ਸਰਵਿਸ ਸੈਂਟਰ ਆ ਉਸ ਦੇ ਲਈ ਇਸ ਟਾਈਮ 49 ਮਹੀਨੇ ਤੋਂ 50 ਮਹੀਨੇ ਤੱਕ ਦਾ ਜਿਹੜਾ ਸਮਾਂ ਆ ਉੱਧਰ ਚੱਲ ਰਿਹਾ ਆ। ਰਿਸਿਪਟ ਡੇਟ ਜਿਹੜੀ ਆ ਉਹ 17 ਅਪ੍ਰੈਲ 2015 ਦੀ ਜਿਹੜੀ ਉੱਥੇ ਚੱਲ ਰਹੀ ਹੈਗੀ ਆ। ਤੇ ਤੁਹਾਨੂੰ I-130 ਜਿਹੜਾ ਪਟੀਸ਼ਨ ਫਾਰ ਏਲੀਅਨ ਫਾਰਮ ਹੁੰਦਾ ਆ ਉਸ ਦੇ ਜੇ ਪ੍ਰੋਸੈਸਿੰਗ ਟਾਈਮ ਤੁਹਾਨੂੰ ਦੱਸਦੇ ਜਾਈਏ, ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨੇ ਆਪਣੇ ਜਿਹੜੇ ਘਰ ਵਾਲਾ ਘਰ ਵਾਲੀ ਲਈ ਜਾਂ ਜਿਹੜੇ ਬੱਚੇ ਜਿਨ੍ਹਾਂ ਦੀ ਉਮਰ 21 ਸਾਲ ਤੋਂ ਥੱਲੇ ਆ ਉਹਨਾਂ ਦੇ ਲਈ ਅਪਲਾਈ ਕੀਤਾ ਆ, ਉਹਨਾਂ ਦੇ ਲਈ ਵੇਟ ਪੀਰੀਅਡ ਤਕਰੀਬਨ 19 ਮਹੀਨੇ ਤੋਂ 25 ਮਹੀਨੇ ਦਾ ਹੈਗਾ ਆ। ਇਸ ਟਾਈਮ ਰਿਸਿਪਟ ਡੇਟ 20 ਮਈ 2017 ਉਸ ਦੇ ਲਈ ਚੱਲ ਰਹੀ ਆ। ਇਸੇ ਤਰੀਕੇ ਨਾਲ US ਸਿਟੀਜ਼ਨ ਜਿਨ੍ਹਾਂ ਨੇ ਆਪਣੇ ਅਣਵਿਆਹੇ ਮੁੰਡੇ ਕੁੜੀਆਂ ਦੇ ਲਈ ਅਪਲਾਈ ਕੀਤਾ ਹੋਇਆ, ਜਿਨ੍ਹਾਂ ਦੀ ਉਮਰ 21 ਸਾਲ ਤੋਂ ਉੱਤੇ ਆ, ਉਤੋਂ ਵਧੇਰੇ ਆ, ਉਹਨਾਂ ਦੇ ਲਈ ਵੇਟ ਪੀਰੀਅਡ ਤਕਰੀਬਨ 36 ਮਹੀਨੇ ਤੋਂ 46 ਮਹੀਨੇ ਦਾ ਆ। ਤੇ ਤਾਰੀਖ ਰਿਸਿਪਟ ਡੇਟ ਜਿਹੜੀ ਆ August 1, 1 ਅਗਸਤ 2015, 2015 ਉਹ ਚੱਲ ਰਹੀ ਆ। ਪਰਮਾਨੈਂਟ ਰੈਜ਼ੀਡੈਂਟਸ ਜਿਨ੍ਹਾਂ ਨੇ ਅਣਵਿਆਹੇ ਮੁੰਡੇ ਕੁੜੀਆਂ ਦੇ ਲਈ ਅਪਲਾਈ ਕੀਤਾ ਹੈ ਤੇ ਜਿਨ੍ਹਾਂ ਦੀ ਉਮਰ 21 ਸਾਲ ਤੋਂ ਵਧੇਰੇ ਆ, ਉਹਨਾਂ ਦੇ ਲਈ ਰਿਸਿਪਟ ਡੇਟ 6 ਜੁਲਾਈ 2014 ਚੱਲ ਰਹੀ ਆ। ਤੇ ਵੇਟਿੰਗ ਪੀਰੀਅਡ 46 ਮਹੀਨੇ ਤੋਂ ਤਕਰੀਬਨ 60 ਮਹੀਨੇ ਦਾ ਉਹਨਾਂ ਦੇ ਲਈ ਦੱਸਿਆ ਜਾ ਰਿਹਾ ਆ। ਤੇ US ਸਿਟੀਜ਼ਨ ਜਿਨ੍ਹਾਂ ਨੇ ਵਿਆਹੇ ਮੁੰਡੇ ਕੁੜੀਆਂ ਦੇ ਲਈ ਅਪਲਾਈ ਕੀਤਾ ਹੋਇਆ ਤੇ ਉਹਨਾਂ ਦੀ ਉਮਰ ਜਿਹੜੀ 21 ਸਾਲ ਤੋਂ ਵੱਧ ਹੈਗੀ ਆ,
ਉਹ ਦੇ ਲਈ ਵੇਟ ਪੀਰੀਅਡ ਕਾਫੀ ਲੰਬਾ ਚੌੜਾ, 83.5 ਮਹੀਨੇ ਤੋਂ 108-109 ਮਹੀਨੇ ਦਾ ਜਿਹੜਾ ਸਮਾਂ ਵੇਟਿੰਗ ਪੀਰੀਅਡ ਹੈਗਾ ਆ। ਅਤੇ ਉਸਨਾਂ ਦੇ ਲਈ ਰਿਸਿਪਟ ਡੇਟ 30 ਜੂਨ 2010 ਚੱਲ ਰਹੀ ਆ। ਅਤੇ ਇਸੇ ਤਰੀਕੇ ਨਾਲ US ਸਿਟੀਜ਼ਨ ਜਿਨ੍ਹਾਂ ਨੇ ਆਪਣੇ ਭੈਣ ਭਰਾ ਲਈ ਅਪਲਾਈ ਕੀਤਾ ਆ, 95 ਮਹੀਨੇ ਤੋਂ 123 ਮਹੀਨੇ ਤੱਕ ਦਾ ਜਿਹੜਾ ਆ ਵੇਟਿੰਗ ਪੀਰੀਅਡ ਹੈਗਾ, ਤਕਰੀਬਨ 10 ਸਾਲ ਜਾਂ ਉਸ ਤੋਂ ਵਧੇਰੇ ਆ ਵੇਟਿੰਗ ਪੀਰੀਅਡ। ਉਹਨਾਂ ਦੇ ਲਈ ਜਿਹੜੀ ਤਰੀਕ ਆ ਉਹ 13 ਅਪ੍ਰੈਲ 2009 ਰਿਸਿਪਟ ਡੇਟ ਜਿਹੜੀ ਉਹਨਾਂ ਦੀ ਚੱਲ ਰਹੀ ਆ। ਸੋ ਇਹ ਪ੍ਰੋਸੈਸਿੰਗ ਟਾਈਮਸ ਹੈਗੇ ਆ। ਜੇ ਕਿਸੇ ਨੇ ਖੁਦ ਵੀ ਆਪ ਚੈੱਕ ਕਰਨੇ ਹੋਣ, USCIS ਦੀ ਜਿਹੜੀ ਵੈਬਸਾਈਟ ਆ ਉਸ ਦੇ ਉੱਤੇ ਜਾ ਕੇ ਉਹ ਆਪਣੇ, ਜੇ ਤੁਹਾਡੇ ਕੋਲ ਕੇਸ ਹੈਗਾ, ਕੇਸ ਨੰਬਰ ਹੈਗਾ, ਉਹ ਪਾ ਕੇ ਆਪਣੇ ਕੇਸ ਦਾ ਇੰਡੀਵਿਜੂਅਲ ਚੈੱਕ ਕਰ ਸਕਦੇ ਹੋ, ਜਾਂ ਜਨਰਲ ਤਰੀਕੇ ਦੇ ਨਾਲ ਇਹਨਾਂ ਦਾ ਜਿਹੜਾ ਉਹ ਤੁਸੀਂ ਚੈੱਕ ਕਰ ਸਕਦੇ ਹੋ। ਸੋ ਬਿਲਕੁਲ ਸਾਡਾ ਸਮਾਂ ਵੀ ਸਮਾਪਤ ਹੋ ਗਿਆ ਅਤੇ ਜਾਂਦੇ ਜਾਂਦੇ ਜਿਹੜਾ ਸੋਮਵਾਰ ਨੂੰ ਮੈਮੋਰੀਅਲ ਡੇ ਹੈਗਾ ਆਪਾਂ ਸਾਰੇ ਜਿੰਨੇ ਵੀ ਸ਼ਹੀਦ ਹੋਏ ਹੈਗੇ ਆ ਵੈਟਰਨਸ, ਉਹਨਾਂ ਨੂੰ ਯਾਦ ਕਰੀਏ। ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਪਰੇਡਸ ਹੋਣੀਆਂ ਹੈਗੀਆਂ ਆ। ਅੱਗੇ ਐਲਗਰੋਵ ਵੀ ਹੁੰਦੀ ਆ, ਜਿੱਥੇ ਆਪਣਾ ਪੰਜਾਬੀ ਮੁੰਡਾ ਜਿਹੜਾ ਸ਼ਹੀਦ ਹੋਇਆ ਸੀ ਉਹਦੀ ਯਾਦ ਦੇ ਵਿੱਚ। ਅਤੇ ਜਿੱਥੇ ਜਿੱਥੇ ਵੀ ਹੋਣੀ ਆ, ਆਪਾਂ ਜ਼ਰੂਰ ਜਿੰਨੇ ਵੀ ਪੰਜਾਬੀ ਭੈਣ ਭਰਾ ਸੁਣ ਰਹੇ ਆ, ਆਪਣੇ ਆਪਣੇ ਏਰੀਏ ਦੇ ਵਿੱਚ ਉਸ ਪਰੇਡ ਦੇ ਵਿੱਚ ਹਿੱਸਾ ਲਓ। ਜਿੱਥੇ ਜਿੱਥੇ ਕੋਈ ਮੀਟਿੰਗ ਹੋ ਰਹੀ ਆ, ਈਵੈਂਟ ਹੋ ਰਹੀ ਆ, ਜ਼ਰੂਰ ਲਓ। ਜਿੱਥੇ ਅਸੀਂ ਰਹਿੰਦੇ ਆ, ਜਿੱਥੋਂ ਸਾਨੂੰ ਦਾਣਾ ਪਾਣੀ ਰੋਟੀ ਮਿਲ ਰਿਹਾ ਆ, ਜਿੱਥੇ ਮਰਨਾ ਆ, ਆਪਾਂ ਉੱਥੇ ਜ਼ਰੂਰ ਪਾਰਟੀਸਪੇਟ ਕਰੀਏ। ਆਪਾਂ ਦੇਖਿਆ ਪਿਛਲੇ ਇਲੈਕਸ਼ਨਾਂ ਦੇ ਵਿੱਚ ਕਿੰਨੇ ਜ਼ਿਆਦਾ ਅਗਰੈਸਿਵ ਹੋਏ ਹੁੰਦੇ ਆ ਆਪਾਂ ਪਿੱਛੇ ਪੰਜਾਬ ਨੂੰ ਯਾਦ ਕਰਕੇ, ਜਾਂ ਜਿੱਥੋਂ ਅਸੀਂ ਆਏ ਹੈਗੇ ਆ, ਜਿਸ ਕਰਕੇ ਆਏ ਆ ਸਾਰਿਆਂ ਨੂੰ ਪਤਾ ਆਪਾਂ ਕਾਹਤੇ ਇੱਥੇ ਆਏ ਹੈਗੇ ਆ, ਕਿਉਂਕਿ ਇੱਥੇ ਸਾਨੂੰ ਰੋਟੀ ਪਾਣੀ ਮਿਲਿਆ ਆ ਸਾਰਾ ਕੁਝ। ਹੁਣ ਆਪਣਾ ਜਿਹੜਾ ਅਮਰੀਕਾ ਆ, ਅਮਰੀਕਾ 'ਚ ਰਹਿੰਦੇ ਆ, ਅਮਰੀਕਾ ਨੂੰ ਆਪਣਾ ਮੁਲਕ ਸਮਝੋ ਅਤੇ ਤੁਹਾਨੂੰ ਇਹ ਜ਼ਿੰਮੇਵਾਰੀ ਬਣਦੀ ਆ, ਜਿੱਥੇ ਵੀ ਰਹਿੰਦੇ ਆ ਜ਼ਰੂਰ ਉਸ ਪਰੇਡ ਦੇ ਵਿੱਚ, ਈਵੈਂਟ ਦੇ ਵਿੱਚ ਹਿੱਸਾ ਪਾਓ। ਨਹੀਂ ਤਾਂ ਫਿਰ ਇੱਥੇ ਵਾਲਿਆਂ ਨੇ ਇਹੀ ਸੋਚਣਾ ਵੀ ਯਾਰ ਇਹ ਤਾਂ ਸਾਡੇ ਨਾਲ ਪਾਰਟੀਸਪੇਟ ਹੀ ਨਹੀਂ ਕਰਦੇ, ਹਜੇ ਵੀ ਉੱਥੇ ਬਾਰੇ ਜਿਹੜੇ ਸੋਚੀ ਜਾਂਦੇ ਹੈਗੇ ਆ, ਅਤੇ ਉੱਥੇ ਵਾਲੇ ਤੁਹਾਨੂੰ ਜਿਹੜੇ ਆ ਉਹ ਪਹਿਲਾਂ ਹੀ ਛਿੱਤਰ ਮਾਰੀ ਜਾਂਦੇ ਆ। ਸੋ ਪਲੀਜ਼ ਸਾਡੇ ਪੰਜਾਬੀ ਰੇਡੀਓ USA ਵੱਲੋਂ ਬੇਨਤੀ ਆ, ਜਿੱਥੇ ਜਿੱਥੇ ਵੀ ਪਰੇਡ ਹੋ ਰਹੀ ਆ, ਆਪਾਂ ਕਈ ਜਗ੍ਹਾ ਪਾਣੀ ਦੇ ਲੰਗਰ ਵੀ ਲਾਉਂਦੇ ਆ, ਬੋਤਲਾਂ ਦੇ ਵੀ ਲਾਉਂਦੇ ਆ, ਕਿਤੇ ਵੀ ਕੁਛ ਕਰ ਸਕਦੇ ਹੈਗੇ ਆ। ਜ਼ਰੂਰ ਦਸਤਾਰਾਂ ਸਜਾ ਕੇ, ਚੁੰਨੀਆਂ ਸਜਾ ਕੇ ਜ਼ਰੂਰ ਉਹਦਾ ਜਿਹੜਾ ਹਿੱਸਾ ਬਣਿਆ ਕਰੋ ਆਪਣੇ ਆਪਣੇ ਏਰੀਏ ਦੇ ਵਿੱਚ। ਜੀ ਜੀ। ਅਤੇ ਹੁਣ ਇਜਾਜ਼ਤ ਲੈਂਦੇ ਹਾਂ। ਸਾਡੇ ਵੱਲੋਂ ਤੁਹਾਨੂੰ ਸਭ ਨੂੰ ਹੀ ਬਹੁਤ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਾਗਵਾਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ?